गली च भी मैं बनियान पा के तो निकर पा के निकल जाना। और देखो ना जुगलबंदी नहीं हैगी। ये हुण मेरी वारी है, पहला मैनू मेरी वारी ते दिओ। पहली नूं प्लाट दा नज़रिया दे दिता ना, वो साडे दुखां दा बानी दोम जे। रफी साहब नूं असीं एवें खाते च पाए आ लाहौर दे सन, उत्ते कोटला सुल्तान पैदा होए ने। औरत दे जमालियात सुल्तान रई साहब नूं पसंद नहीं करदे सन। शिकर दुपहरी पिपली दे थल्ले जदों मैलोडी बन गई, पंजाबी ना कन्वे होवे लेकिन ਉਹਦੀ ਮੈਲੋਡੀ ਤੇ ਕਨਵੇ ਹੋ ਰਹੀ ਹੈ ਨਾ, ਨੂਰ ਜਹਾਂ ਦਾ ਜਾਦੂ ਚੱਲ ਰਿਹਾ ਹੈ। ਮੰਜੀ ਜੀ ਡਾਂਗ ਫੇਰਦਾ ਜਿਨ੍ਹਾਂ ਨੇ ਲਿਖਿਆ ਸੀ ਸਈਦ ਗੁਲਾਨੀ ਸਾਹਿਬ ਨੇ। ਠੀਕ ਹੈ ਜੀ, ਬਾਜਵਾ ਸਾਹਿਬ ਨੂੰ ਇਹਦਾ ਸਵਾਦ ਪਹੁੰਚੇ। ਪ੍ਰਧਾਨਗੀ ਵਿਚਾਰ ਦੇਣ ਵਾਸਤੇ ਮੈਂ ਜਨਾਬ ਮਾਨਯੋਗ ਤਾਜ ਸਦਰ ਨੀਰੋ ਨੂੰ ਕਹਾਂਗਾ ਕਿ ਉਹ ਮਾਈਕ ਤੇ ਆਉਣ ਔਰ ਆਪਣੀ ਗੱਲਬਾਤ ਸਾਰੇ ਦੋਸਤਾਂ ਨਾਲ ਸਾਂਝੀ ਕਰਨ। ਪਹਿਲੀ ਗੱਲ ਤੇ ਹੈ ਕਿ ਮੈਂ ਖੁਸ਼ ਹਾਂ ਕਿ ਪੰਜਾਬ ਦੇ ਔਰ ਇਸ ਮੁਲਕ ਦੇ ਵੱਡੇ ਬੰਦੇ ਨੇ ਮੈਨੂੰ ਬੁਲਾਇਆ, ਅਫਜ਼ਲ ਸਾਹਿਬ, ਔਰ ਇੰਤਹਾਈ ਆਪਣੇ ਆਪ ਨੂੰ ਰਿਸਪੈਕਟੇਬਲ ਸਮਝ ਰਹੇ ਹਾਂ। ਅਫਜ਼ਲ ਸਾਹਿਬ ਨੇ ਬੁਲਾਇਆ ਔਰ ਜਿਹੜੇ ਲੋਕ ਸੁਣਨ ਆਏ ਨੇ, ਅਸਲ 'ਚ ਇਹ ਐਵੇਂ ਅੱਧਾ 1.5 ਫੁੱਟ ਐਵੇਂ ਵਧਾ ਲਿਆ। ਸਾਨੂੰ ਨਾ ਇੱਕ ਰਾਊਂਡ ਚੱਕਰ ਹੋਣਾ ਚਾਹੀਦਾ ਸੀ। ਉਹਦੇ 'ਚ ਮੈਂ ਜਿਸ ਤਰ੍ਹਾਂ ਸੁਣ ਰਿਹਾ, ਸਾਡੇ ਲੋਕ ਜਿਹੜੇ ਦੋਸਤ ਇੱਥੇ ਬੈਠੇ ਨੇ ਉਹ ਸਾਡੇ ਨਾਲੋਂ ਜ਼ਿਆਦਾ ਉਹਨਾਂ ਦੀ ਰਿਸਰਚ ਵੀ ਹੈ, ਏਜ ਵੀ ਹੈ ਔਰ ਬਿਹਤਰ ਗੱਲ ਵੀ ਕਰ ਰਹੇ ਨੇ। ਲੇਕਿਨ ਸਿਰਫ ਇਹ ਗੁਜ਼ਾਰਿਸ਼ ਕਰਨੀ ਹੈ ਕਿ ਜਿਹੜੇ ਇੱਥੇ ਲੋਕ ਬੋਲਣ ਉਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਕਰਨ ਲੱਗ ਪੈਣਾ। ਉਹਨਾਂ ਨੂੰ ਇਹ ਨਹੀਂ ਸਮਝਣਾ ਕਿ ਇਹ ਸ਼ਹੀਦਾ ਪਸਤੌਲ ਹੈ ਤੇ ਅਸੀਂ ਆਪਣਾ ਇਨਵੈਸਟੀਗੇਟਰ ਹਾਂ। ਉਹਨਾਂ ਨੂੰ ਪਿਆਰ ਕਰਨਾ ਹੈ ਕਿਉਂਕਿ ਅਸੀਂ ਇਸੇ ਲਾਹੌਰ 'ਚੋਂ ਆਏ ਹਾਂ। ਹਾਂਜੀ, ਕੋਈ ਏਲੀਅਨ ਨਹੀਂ ਹੈਗਾ। ਆਮਿਰ ਰਜ਼ਾ ਸਾਹਿਬ ਨੇ ਇਤਨੀ ਕੁ ਅੱਛੀ ਗੱਲ ਕੀਤੀ ਹੈ। ਫਿਲਮ ਐਕਟੀਵਿਟੀ ਦੇਖੋ, ਇੱਕ ਤਾਂ ਮੇਰਾ ਤਾਰਫ ਬਿਲਕੁਲ ਮੈਨੂੰ ਬੜਾ ਮੈਂ ਇਰੀਟੇਟ ਹੋ ਰਿਹਾ ਕਿ ਮੈਨੂੰ ਕਿਹਾ ਕਿ ਜੀ ਤਾਫੋ ਸਾਹਿਬ ਦਾ ਇੰਟਰਵਿਊ ਕੀਤਾ ਉਹ ਹੈ ਤਾਂ ਸ਼ਾਇਦ ਮੈਂ ਹੋਰੇ ਆਖਰੀ ਕੰਮ ਕੀਤਾ ਉਹ ਮੈਂ ਤਾਂ ਬੜੇ ਅੱਛੇ ਕੰਮ ਕੀਤੇ ਨੇ ਜੀ। ਮੈਂ ਇੱਥੇ ਮੈਂ ਹੁਣ ਦੇਖੋ ਨਾ ਜੁਗਲਬੰਦੀ ਨਹੀਂ ਹੈਗੀ। ਇਹ ਹੁਣ ਮੇਰੀ ਵਾਰੀ ਹੈ, ਪਹਿਲਾਂ ਮੈਨੂੰ ਮੇਰੀ ਵਾਰੀ ਤੇ ਦਿਓ, ਉਹਦੇ ਬਾਅਦ ਫਿਰ ਮੈਂ ਸਿਤਾਰ ਵਜਾਵਾਂਗਾ, ਤੁਸੀਂ ਆ ਜਾਣਾ ਤਬਲੇ 'ਚ। ਹੁਣ ਗੱਲ ਇਹ ਵੇਖ ਕੇ ਦੇਖੋ, ਇਸ ਲਾਹੌਰ 'ਚ ਜਿਹੜੇ ਲੋਕਾਂ ਨੇ ਦੇਖਿਆ, ਮੈਂ ਮਾਸਟਰ ਅਬਦੁੱਲਾ ਦਾ ਡਰਾਈਵਰ ਰਿਹਾ ਮੋਟਰਸਾਈਕਲ ਤੇ 4 ਸਾਲ। ਮਾਸਟਰ ਅਬਦੁੱਲਾ ਨੂੰ ਜਿੱਥੇ ਉਹਨੇ ਕਿਹਾ, ਰੋਜ਼ਨਾਮਾ ਪਾਕਿਸਤਾਨ ਦਾ ਮੈਂ ਕਲਚਰਲ ਐਡੀਟਰ ਸਾਂ ਔਰ ਉਹਦਾ ਡਰਾਈਵਰ ਸਾਂ। ਠੀਕ ਹੈ ਨਾ ਜੀ। ਔਰ ਉਸ ਤੋਂ ਪਹਿਲਾਂ ਮੈਂ ਪਿਆਰ ਲਿਆ ਵੇ ਉਸਤਾਦ ਸਲਾਮਤ ਖਾਨ ਕੋਲੋਂ ਹੈ ਜੀ। ਮੈਂ ਤੁਹਾਨੂੰ ਆਪਣੀਆਂ ਤਸਵੀਰਾਂ ਦੇ ਸਕਣਾ, ਪਟਿਆਲੇ ਘਰਾਣੇ ਫਤਿਹ ਅਲੀ ਬਿਡੇ ਖਾਨ ਕੋਲ ਮੈਂ ਬੈਠਾ ਹਾਂ, है ना। और मैनू फख्र है कि इस महफिल मुदस्सर इकबाल भट्ट साहब भी तशरीफ गर ने, जलवागर ने, बिलाल साहब भी। अहमद बिलाल साहब किधर गए ने? मन्नू भाई दे भांजे ने और जामिया पंजाब यूनिवर्सिटी पढ़ाते हैं, फाइन आर्ट्स पढ़ाते हैं। फाहद शहबाज खान साहब आए ने है जी इस वेले। हाँ जी, इस वेले मतलब मीडिया दे न्यूज़ इंडस्ट्री का रणबीर कपूर ने और एहतशाम बाबू आए ने, बशीर नियाज साहब दे भांजे ने, भतीजे ने, और असलम गुरदासपुरी साहब दे बेटे ने है जी। तो सारे लोग ही जड़े ने रिस्पैक्टेबल लोग बैठे ने। और मैनू सिर्फ तुसी इसलिए मैं कोई फतवा नहीं देना और ना मेरे कोई ख्यालात ज़रीन जिहड़े ने वो बहुत आला होणगे। मैं जो देखिया महसूस किया वो तुसी ਉਹਦੇ ਵਿੱਚ बिल्कुल कोई वो नहीं हैगा कि वो कोई मैं साइंटिफिक सर्वे किया, किसी गल ते कोई सर्वे नहीं, ना मैं जिम्मेदार हैगा। सिर्फ मैं तुहानू जो मैं देखिया 87 तो मेरा कैरियर शुरू होंदा सर, 87 तो मेरा कैरियर शुरू होंदा और मैं शुरू तो स्पोर्ट्स करना शुरू किया क्योंकि ਜਿਹਦੇ ਨਾਲ ਮੈਂ ਕੰਮ ਕਰ ਰਿਹਾ ਸਾਂ, ਜਿਹੜਾ ਮੈਨੂੰ ਜਰਨਲਿਜ਼ਮ ਲੈ ਕੇ ਗਿਆ ਹਾਮਿਦ ਮੀਰ, ਉਹ ਸਪੋਰਟਸ ਪੇਜ ਕਰ ਰਹੇ ਸਨ ਰੋਜ਼ਨਾਮਾ ਜੰਗ ਵਿੱਚ। ਤੇ ਉਹਨਾਂ ਨੇ ਕਿਹਾ ਤੂੰ ਗੁਜਰਾਂਵਾਲੇ ਤੂੰ ਤੇ ਉਹਦਾ ਗੋਗੇ ਪਹਿਲਵਾਨ ਦਾ ਇੰਟਰਵਿਊ ਕਰਦੇ। ਗੋਗੇ ਪਹਿਲਵਾਨ ਦਾ ਇੰਟਰਵਿਊ ਕਰਤਾ। ਫਿਰ ਉਹਨਾਂ ਨੇ ਕਿਹਾ ਜੀ ਕਿ ਜਾਰੇ ਪਹਿਲਵਾਨ ਦਾ ਕਰਦੇ। ਯਾਨੀ ਉਹਨਾਂ ਨੇ ਇਹੀ ਸਮਝਿਆ ਕਿ ਮੈਨੂੰ ਇਹੀ ਕਰਨਾ ਚਾਹੀਦਾ, ਪਹਿਲਵਾਨਾਂ ਦੇ ਸ਼ਹਿਰ ਤੋਂ ਸਾਂ, ਤੇ ਉਹਨਾਂ ਨੇ ਮੈਨੂੰ ਉਹ ਡਿਊਟੀ ਲਾਈ। ਉਹ ਸਰ ਗੱਲ ਅੱਗੇ ਵਧੀ ਤੇ ਪਿੱਛੋਂ ਇਹ ਵੇ ਕਿ ਬੱਬੂ ਬਰਾਲ ਮੇਰਾ ਵੱਡੀ ਹੈਗਾ, ਜਿਗਰੀ ਹੈਗਾ ਦੋਸਤ, ਤੇ ਸੁਹੇਲ ਅਹਿਮਦ ਮੇਰੇ ਕਜ਼ਨ ਬ੍ਰਦਰ ਵੀ ਨੇ ਤੇ ਮੇਰੇ ਦੋਸਤ ਵੀ ਨੇ। ਤੇ ਇੱਕ ਮਾਹੌਲ ਐਸਾ ਸੀ ਗੁਜਰਾਂਵਾਲਾ ਜਿੱਥੇ ਅਸੀਂ ਉੱਥੇ ਸਿਰਫ ਜਾਂ ਖਾੜਾ ਹੁੰਦਾ, ਕੋਈ ਰੁਮਾਲੀ ਬੰਨ੍ਹਦਾ, ਕੁਛ ਲੋਕ ਉੱਥੇ ਵੱਡੇ ਹੋ ਕੇ ਕਤਲ ਹੋ ਜਾਂਦੇ ਨੇ, ਕੁਛ ਲੋਕ शायर भी देखो आज शायरी
ਮੈਂ ਬਲਕਿ ਇੱਧਰ ਮੇਰਾ ਧਿਆਨ ਉਹ ਜਿਹੜੀ ਇਹਨਾਂ ਨੇ ਗੱਲ ਕੀਤੀ ਨਾ ਜੀ ਕਿ ਖੇਤਾਂ ਵਿੱਚ ਮਕਾਨ ਉੱਗੇ, ਤੇ ਸਰ ਉਹ ਜਦੋਂ ਸਾਡੇ ਮੁਲਕ ਵਿੱਚ ਕਿਸੇ ਨੇ ਪੈਲੀ ਨੂੰ ਪਲਾਟ ਦਾ ਨਜ਼ਰੀਆ ਦੇ ਦਿੱਤਾ ਨਾ, ਉਹ ਸਾਡੇ ਦੁੱਖਾਂ ਦਾ ਬਾਨੀ ਦੋਮ ਜੇ। ਬਸ ਤੁਸੀਂ ਇਹ ਗੱਲ ਮੇਰੇ ਖਿਆਲ ਦੇ ਮੁਤਾਬਕ, ਇਹ ਕੋਈ ਫਾਈਨਲ ਗੱਲ ਨਹੀਂ ਹੈਗੀ, ਲੇਕਿਨ ਮੇਰੇ ਖਿਆਲ ਦੇ ਮੁਤਾਬਕ ਮੈਂ ਇਸ ਤਰ੍ਹਾਂ ਸੋਚਣਾ ਕਿ ਫੀਲਡ ਮਾਰਸ਼ਲ ਅਯੂਬ ਖਾਨ ਬਾਨੀ ਅਵਲ ਨੇ ਸਾਡੇ ਦੁੱਖਾਂ ਦੇ, ਔਰ ਇਹ ਜਿਹਨੇ ਪਲਾਟਾਂ ਪੈਲੀਆਂ 'ਚ ਪਲਾਟ ਉਗਾਤੇ ਨੇ ਉਹ ਬਾਨੀ ਦੋਮ ਨੇ। ਅੱਛਾ, ਇਹ ਸਾਰੀਆਂ ਚੀਜ਼ਾਂ ਇੰਟਰਮਿੰਗਲ ਹੁੰਦੀਆਂ ਨੇ, ਕੋਈ ਚੀਜ਼ ਆਈਸੋਲੇਟ ਨਹੀਂ ਹੁੰਦੀ। ਜਦੋਂ ਪਲਾਟ ਉਗਦੇ ਨੇ ਪੈਲੀਆਂ 'ਚੋਂ, ਪੋਲੂਸ਼ਨ ਵੱਧਦੀ ਹੈ, ਗਰੀਨਰੀ ਘੱਟ ਹੁੰਦੀ ਹੈ, ਆਕਸੀਜਨ ਜ਼ਾਹਿਰ ਆਲੂਦਾ ਹੁੰਦੀ ਹੈ, ਠੀਕ ਹੈ ਨਾ। ਤੇ ਲਾਹੌਰ ਤੁਹਾਨੂੰ ਪਤਾ ਹੈ ਕਿ ਲਾਹੌਰ ਜਿੰਨਾ ਜਿਹੜੇ ਮੌਸਮ ਵਿੱਚ ਬਾਰਿਸ਼ ਨਹੀਂ ਹੁੰਦੀ ਲੰਮੀ, ਫਿਰ ਇਹਦੀ ਪੋਲੂਸ਼ਨ ਜਿਹੜੀ ਹੈ ਕੋਈ ਸਾਰੀ ਦੁਨੀਆ ਤੋਂ ਜ਼ਿਆਦਾ ਪੋਲਿਊਟਡ ਸ਼ਹਿਰ ਬਣ ਜਾਂਦਾ ਹੈ। ਉਹਦੇ ਬਾਅਦ ਦੂਸਰਾ ਸ਼ਾਇਦ ਪੋਲਿਊਟਡ ਸ਼ਹਿਰ ਬੰਬਈ ਹੈ, ਠੀਕ ਹੈ ਸਰ। ਤੇ ਅਸੀਂ ਅਗਰ ਉਸ ਗੱਲ ਤੇ ਹੀ ਰਹੀਏ ਕਿੱਥੋਂ ਕਿੱਥੇ, ਇਹ ਮੈਂ ਉਹਨਾਂ ਦਾ ਦਰਵੇਸ਼ ਸਾਹਿਬ ਦਾ ਇਤਰਾਜ਼ ਬਿਲਕੁਲ ਮੈਂ ਮੰਨਣਾ ਵਾਂ ਕਿ ਸਾਨੂੰ ਜ਼ਿਆਦਾ ਫੋਕਸ ਉਸ ਗੱਲ ਤੇ ਹੀ ਕਰਨਾ ਚਾਹੀਦਾ, ਕਿਉਂਕਿ ਮੇਰੀ ਜ਼ਿੰਮੇਵਾਰੀ ਵੀ ਹੈ ਕਿ ਮੈਂ ਜੋ ਇੱਥੇ ਪਹਿਲੇ ਹੋਇਆ ਉਹਨੂੰ ਵੀ ਐਡਰੈਸ ਕਰਨਾ ਹੈ। ਤੇ ਮੈਂ ਆਪਣੀ ਸਾਡੀ ਬੱਚੀ ਜਿਹੜੀ ਹੈ ਨੋਮਲ ਰਾਓ, ਉਹਨੇ ਇੰਤਹਾਈ ਅੱਛਾ ਗਾਇਆ। ਮੈਂ ਤੁਹਾਨੂੰ ਤੁਹਾਡੀ ਦਾਤ ਤੋਂ ਵੀ ਸਮਝਿਆ ਕਿ ਤੁਹਾਨੂੰ ਗਾਣਾ ਕਨਵੇ ਹੋਇਆ। ਔਰ ਮੈਨੂੰ ਅੱਜ ਜਿਸ ਤਰ੍ਹਾਂ ਅਫਜ਼ਲ ਸਾਹਿਬ ਨੇ ਉਹਨੂੰ ਲੇਬਲ ਕੀਤਾ, ਇਹ ਇੰਤਹਾਈ ਸੁਰੀਲਾ ਔਰ ਇੰਤਹਾਈ ਉਹਦੀ ਗਾਣੇ ਦੀ ਟੈਕਸਚਰ ਨੂੰ ਔਰ ਗ੍ਰਾਮਰ ਨੂੰ ਸਮਝਣ ਵਾਲਾ ਬੰਦਾ ਹੈ ਅਫਜ਼ਲ ਸਾਹਿਬ। ਸ਼ਰੀਆ ਗੁਸ਼ਾਲ ਦੀ ਮਿਸਾਲ ਐਵੇਂ ਨਹੀਂ ਉਹਨਾਂ ਨੇ ਦਿੱਤੀ, ਸ਼ਰੀਆ ਗੁਸ਼ਾਲ ਇਸ ਵੇਲੇ ਸਭ ਕੰਟੀਨੈਂਟ 'ਚ ਸਭ ਤੋਂ ਅੱਛਾ ਗਾ ਰਹੀ ਕੁੜੀਆਂ 'ਚੋਂ। ਤੇ ਇਹਦੀ ਬਾਈਫਰਕੇਸ਼ਨ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ। ਦੇਖੋ ਹੁੰਦਾ ਕੀ ਹੁੰਦਾ ਇਹ ਵੇ ਕਿ ਨੁਸਰਤ ਫਤਿਹ ਅਲੀ ਖਾਨ ਜਲੰਧਰ ਤੋਂ ਲੈਲਪੁਰ ਆਉਂਦੇ ਨੇ, ਤੇ ਮਹਿਦੀ ਹਸਨ ਲੂਣੇ ਜੰਮਦਾ ਹੈ ਤੇ ਇੱਥੇ ਆਉਂਦਾ ਹੈ ਆਪਣਾ ਲਾਹੌਰ 'ਚ, ਮੁਲਤਾਨ 'ਚ, ਕਰਾਚੀ 'ਚ, ਠੀਕ ਹੈ ਨਾ। ਬੜੇ ਗੁਲਾਮ ਅਲੀ ਖਾਨ ਕਸੂਰ ਜੰਮਦੇ ਨੇ ਤੇ ਮਹਾਰਾਸ਼ਟਰ ਲੰਗਰ ਅੰਦਾਜ਼ ਹੁੰਦੇ ਨੇ। ਅਸੀਂ ਰੇਸ਼ਮਾ ਉਧਰ ਉਹੀ ਪਿੰਡ ਹੈਗਾ ਖਾਨ ਸਾਹਿਬ ਵਾਲਾ, ਮਹਿਦੀ ਹਸਨ ਸਾਹਿਬ ਵਾਲਾ ਪਿੰਡ ਹੈਗਾ ਉਹਨਾਂ ਦਾ ਵੀ, ਤੇ ਉਹ ਇੱਥੇ ਆ ਕੇ ਲਾਹੌਰ ਦਫਨ ਹੁੰਦੀ ਹੈ। ਉਸਤਾਦ ਸਲਾਮਤ ਖਾਨ, ਨਜ਼ਾਕਤ ਖਾਨ, ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਪਿਛਲੀ ਸਦੀ ਦੇ ਉਹ ਤਾਨਸੈਨ ਸਨ, ਉਹ ਵੀ ਸ਼ਾਮ 84 ਇੱਧਰ ਇੰਡੀਆ 'ਚ ਵੰਡ ਆ ਗਈ ਨਾ ਉੱਥੇ। ਤੇ ਇਹਨੂੰ ਬਾਈਫਰਕੇਟ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਕਾਰਦਾਰ ਸਾਹਿਬ ਇੱਥੇ ਲਾਹੌਰ ਦੇ ਸਨ, ਰਫੀ ਸਾਹਿਬ ਨੂੰ ਅਸੀਂ ਐਵੇਂ ਖਾਤੇ 'ਚ ਪਾਏ ਆ ਲਾਹੌਰ ਦੇ ਸਨ, ਉਹ ਤੇ ਕੋਟਲਾ ਸੁਲਤਾਨ ਪੈਦਾ ਹੋਏ ਨੇ, ਇੱਥੇ ਤੇ ਹੋਏ ਨੇ 12-13 ਸਾਲ ਦੇ ਹੋ ਕੇ ਆਏ ਨੇ, ਹੈ ਨਾ। ਤੇ ਇਹਦੀ ਬਾਈਫਰਕੇਸ਼ਨ ਇਸ ਤਰ੍ਹਾਂ ਨਾ ਕਰੀਏ। ਮੈਂ ਖੁਦ, ਮੇਰੇ ਬਜ਼ੁਰਗ ਜਿਹੜੇ ਨੇ 47 ਵਿੱਚ ਜੰਮੂ ਤੋਂ ਇੱਧਰ ਆਏ, ਪਹਿਲਾਂ ਥੋੜ੍ਹੀ ਦੇਰ ਸਿਆਲਕੋਟ ਰਹੇ, ਫਿਰ ਅਸੀਂ ਆ ਗਏ ਗੁਜਰਾਂਵਾਲੇ ਆਬਾਦ ਹੋਏ। ਤੇ ਇਹ ਜਿਹੜਾ ਖਿੱਤਾ ਹੈਗਾ ਨਾ, ਇਹਦੀ ਬਾਈਫਰਕੇਸ਼ਨ ਅਸੀਂ ਸਿਆਸੀ ਤੇ ਮੰਨਨੇ ਆ, ਜਿਹੜੀ ਸਕਾਫਤੀ ਬਾਈਫਰਕੇਸ਼ਨ ਹੈ ਉਹ ਅਸੀਂ ਉਹਨੂੰ ਮਤਲਬ ਅਸੀਂ ਤੋਂ ਮੁਰਾਦ ਮੈਂ ਆਪਣੀ ਗੱਲ ਪਿਆ ਕਰਨਾ, ਦਰਵੇਸ਼ ਸਾਹਿਬ ਜਾਂ ਕੋਈ ਵੀ ਇਹਦੇ ਨਾਲ ਇਖਤਲਾਫ ਕਰ ਸਕਦਾ। ਅੱਛਾ, ਅਗਰ ਅਸੀਂ ਆਪਣੇ ਉਹਦੇ ਮੌਜੂ ਤੇ ਆਈਏ ਤੇ ਲਾਰੇ ਫੇਰੇ ਵੱਡੀ ਫਿਲਮ ਨਜ਼ੀਰ ਸਾਹਿਬ ਪਹਿਲੇ ਜਿਹੜੇ ਨੇ ਸਾਨੂੰ ਪ੍ਰੋਟੈਗਨਿਸਟ ਨਜ਼ਰ ਆਉਂਦੇ ਨੇ ਪੰਜਾਬੀ ਸਿਨੇਮਾ ਦੇ ਪਾਕਿਸਤਾਨ ਬਣਨ ਤੋਂ ਬਾਅਦ। ਫਿਰ ਸਾਰੀਆਂ ਫਿਲਮਾਂ ਤੁਹਾਨੂੰ ਪਤਾ ਹੈ ਲਿਖੀਆਂ ਵੀ ਨੇ ਕਿਤਾਬਾਂ, ਪਤਨ ਵੇ, ਮੁਖੜਾ ਵੇ, ਯੱਕੇ ਵਾਲੀ ਵੇ, ਨਾਜੀ ਵੇ, ਕਰਤਾਰ ਸਿੰਘ ਏ, ਮਲੰਗੀ ਏ, ਬਸ਼ੀਰਾ ਏ, ਹੈ ਨੀ। ਔਰ ਚੀਜ਼ਾਂ ਜਿਹੜੀਆਂ ਨੇ ਇੱਕ ਦੂਜੇ ਨੂੰ ਸਪਲੀਮੈਂਟ ਕਰ ਰਹੀਆਂ ਹੁੰਦੀਆਂ ਨੇ। ਯਾਨੀ ਜਿਹੜਾ ਮੌਲਾ ਜੱਟ ਦਾ ਜਿਹੜਾ ਦਿੰਦੇ ਨੇ ਕ੍ਰੈਡਿਟ ਆਮਿਰ ਰਜ਼ਾ, ਉਹਦੇ ਨਾਲ ਮੈਂ ਡਿਸਐਗਰੀ ਕਰਾਂਗਾ ਕਿਉਂਕਿ ਉਮਰ 'ਚ ਮੇਰੇ ਨਾਲ ਛੋਟੇ ਨੇ ਉਹ, ਇਸ ਲਈ ਕਿ ਇਹਦੀ ਪਹਿਲੀ ਫਿਲਮ ਹੈਗੀ ਏ ਵਹਿਸ਼ੀ ਜੱਟ, ਜਿਹੜੀ ਬਣਾਈ ਸੀ ਹਸਨ ਅਸਕਰੀ ਨੇ, ਆਗਾ ਹਸਨ ਅਸਕਰੀ ਨੇ ਬਣਾਈ ਸੀ ਔਰ ਨਾਸਰ ਅਦੀਬ ਸਾਹਿਬ ਕੋਲੋਂ ਲਿਖਵਾਈ ਗਈ ਸੀ। ਔਰ ਗੰਡਾਸਾ ਜਿਹੜਾ ਅਹਿਮਦ ਨਦੀਮ ਕਾਸਮੀ ਸਾਹਿਬ ਦਾ ਨਾਵਲ ਸੀ। ਨਾਸਰ ਅਦੀਬ ਸਾਹਿਬ ਤੁਹਾਡੇ ਸਾਰਿਆਂ ਦੇ ਦੋਸਤ ਨੇ, ਬੇਲੀ ਨੇ, ਉਹ ਦੱਸਦੇ ਨੇ, ਕਹਿੰਦੇ ਨੇ ਆਗਾ ਹਸਨ ਅਸਕਰੀ ਨੂੰ ਐਵੇਂ ਇੱਕ ਕੌਨਸ਼ੀਅਸ ਸਣ ਕੇ ਉਹਨੂੰ ਕਿਸੇ ਫਿਲਮ ਨੂੰ ਅਦਬੀ ਟੱਚ ਵੀ ਦੇਣਾ ਚਾਹੀਦਾ ਹੈ। ਉਹ ਅਹਿਮਦ ਨਦੀਮ ਕਾਸਮੀ ਨੇ ਗੰਡਾਸਾ ਆਜ਼ਾਦ ਨਹੀਂ ਸੀ ਕੀਤਾ, ਗੰਡਾਸਾ ਇੱਥੋਂ ਦੀ ਰਹਿਤਲ ਦਾ ਇੱਕ ਮਤਲਬ ਜ਼ਾਹਿਰ ਹੈ ਉਜ਼ਾਰ ਹੈ। ਤੇ ਮੈਂ ਜਿਹੜੀ ਹੈ ਨਾਸਰ ਅਦੀਬ ਸਾਹਿਬ ਨਾਲ ਡਿਸਐਗਰੀ ਕਰਨਾ। ਵੱਡਾ ਜਿਹੜਾ ਰਾਈਟਰ ਹੈ, ਵੱਡੀ ਗੱਲ ਕਰਦਾ ਹੈ, ਵੱਡਾ ਸ਼ੇਰ ਕਹਿੰਦਾ ਹੈ। ਛੋਟੇ ਵੀ ਜਿਹੜੇ ਗੁਮਨਾਮ ਹੁੰਦੇ ਨੇ ਉਹ ਵੀ ਕਹਿ ਸਕਦੇ ਨੇ, ਲੇਕਿਨ ਜਿਨ੍ਹਾਂ ਦਾ ਨਾਂ ਹੁੰਦਾ ਹੈ ਉਹ ਵੱਡੇ ਲੋਕ ਹੀ ਹੁੰਦੇ ਨੇ। ਅੱਛਾ, ਉਹਦੇ ਬਾਅਦ ਫਿਰ ਜਿਹੜੀ ਮੌਲਾ ਜੱਟ ਹੈ ਉਹ ਸਾਡੇ ਦੌਰ ਦੀ ਫਿਲਮ ਹੈ
ਉਹ ਬੈਠਿਆਂ ਕਿਸੇ ਵੇਲੇ ਖਿਆਲ ਆਇਆ ਮੁਹੰਮਦ ਸਰਵਰ ਭੱਟੀ ਸਾਹਿਬ ਨੂੰ ਕਿ ਇੱਕ ਭੁੱਟੋ ਸੀ ਤੇ ਇੱਕ ਜਨਰਲ ਜ਼ਿਆ ਸੀ। ਉਸ ਵੇਲੇ ਮੈਂ ਉਸ ਫਿਲਮ ਤੋਂ ਜਿਸ ਵੇਲੇ ਅਨਾਉਂਸ ਹੋਈ ਸੀ ਉਦੋਂ ਵੀ ਅਖਬਾਰ ਪੜ੍ਹਨਾ ਸਾਂ, ਛੋਟਾ ਸਾਂ ਲੇਕਿਨ ਅਖਬਾਰ ਪੜ੍ਹਨਾ ਸਾਂ। ਫਿਰ ਸਾਡੇ ਸ਼ਹਿਰ ਗੁਜਰਾਂਵਾਲੇ ਸੰਗਮ ਸਿਨੇਮੇ ਦੇ ਪੋਸਟਰ ਫੋਟੋ ਸੈੱਟ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਲੱਗੇ ਸਨ, ਤੇ ਸਾਈਕਲ ਤੇ ਜਾ ਕੇ ਜਦੋਂ ਸਾਈਕਲ ਮਿਲਦਾ ਸੀ ਤੇ ਜਾ ਕੇ ਸੰਗਮ ਸਿਨੇਮੇ ਪੋਸਟਰ ਦੇਖੀਦੇ ਸਨ, ਕਿਉਂਕਿ ਮੁਹੰਮਦ ਸਰਵਰ ਭੱਟੀ ਨੇ ਔਰ ਯੂਨਸ ਮਲਕ ਨੇ ਉਹਦੇ ਜਿਹੜਾ ਉਹਨਾਂ ਦਾ ਕਾਸਟਿਊਮ ਪਾਇਆ ਸੀ, ਪੰਪੀਆਂ, ਪੈਟਰਨ, ਲਾਚੇ, ਵਿਗਾਂ, ਸ਼ਿਗਾਂ, ਨਤਣੀਆਂ, ਉਹ ਵਿਜ਼ੂਅਲੀ ਬਹੁਤ ਅੱਛੀਆਂ ਸਨ ਔਰ ਅੱਛੀ ਫਿਲਮ ਉਦੋਂ ਬਣਾਈ ਗਈ ਸੀ। ਔਰ ਉਹ ਇੱਕ ਔਰ ਅੱਛਾ ਸਿਰਫ ਉਹਦਾ ਡਾਇਲਾਗ ਅੱਛਾ ਨਹੀਂ ਹੈਗਾ, ਉਹਨੂੰ ਤੁਸੀਂ ਦੇਖੋ ਤਾਂ ਉਹਦਾ ਸਕਰੀਨ ਪਲੇ ਵੀ ਬਹੁਤ ਅੱਛੀ ਉਹਦੀ ਜੁੜਤ ਕੀਤੀ ਹੈ। ਅਤੇ ਵੈਸ਼ੀ ਜੱਟ 'ਤੇ ਆ ਕੇ ਫੋਕਸ ਮੈਂ ਤਾਂ ਕਰ ਰਿਹਾ ਕਿ ਇਹ ਉਹ ਫਿਲਮ ਹੈ ਮੌਲਾ ਜੱਟ ਸੌਰੀ ਜਿਹਨੇ ਅਰੂਜ ਵੀ ਦਿੱਤਾ ਔਰ ਉਸੇ ਵੇਲੇ ਉਹਦੀ ਨੀਸ਼ ਰੱਖੀ ਗਈ ਉਹਦੀ ਬਰਬਾਦੀ ਦੀ ਵੀ, ਕਿਉਂਕਿ ਵਿੱਚ ਕੋਈ ਨਹੀਂ ਵਿੱਚ ਕਿਸੇ ਪੰਜਾਬੀ ਵੱਡੇ ਸ਼ਾਇਰ ਦਾ ਉਰਦੂ ਅਖਾਣ ਵੀ ਪਾ ਲਈਏ WhatsApp 'ਤੇ ਕੋਈ ਹਰਜ ਨਹੀਂ, ਜਿਵੇਂ ਅਲਾਮਾ ਇਕਬਾਲ ਪੰਜਾਬੀ ਸਨ ਅਤੇ ਡਾਕਟਰ ਫਕੀਰ ਮੁਹੰਮਦ ਫਕੀਰ ਨੇ ਜਾ ਕੇ ਤਰਲਾ ਵੀ ਕੀਤਾ ਕਿ ਪੰਜਾਬੀ ਲਿਖੋ, ਹੈ ਨਾ, ਅਤੇ ਜ਼ਿਆਦਾ ਉਹਨਾਂ ਨੇ ਟਾਈਮ ਨਹੀਂ ਕੱਢਿਆ। ਅਤੇ ਉਹ ਇਕਬਾਲ ਕਹਿੰਦੇ ਨੇ ਕਿ ਸਬਾਤ ਇੱਕ ਤਗੱਯਰ ਕੋ ਹੈ ਜ਼ਮਾਨੇ ਮੇਂ, ਵੱਡੀ ਗੱਲ ਹੈ ਕਿ ਮੌਲਾ ਜੱਟ ਦੀ ਜਿਹੜੀ ਫਿਲਮੀ ਕਲੋਨਿੰਗ ਕਰਵਾ ਲਈ ਉਹ ਉਹਦੇ ਨਾਲ ਕੰਮ ਖਰਾਬ ਹੋਇਆ। ਅੱਛਾ ਫਿਰ ਦੇਖੋ ਉਹਦਾ ਜਿਹੜਾ ਖਮੀਰ ਹੈ, ਬਰਬਾਦੀ ਦਾ ਖਮੀਰ ਜਿਹੜਾ ਹੈ, ਉਹ ਬਹੁਤ ਸਾਲ ਬਾਅਦ ਬਿਲਾਲ ਲਿਸ਼ਾਰੀ ਇਸ ਮੁਲਕ ਦੇ ਵਿੱਚ ਇੱਕ ਵੱਡਾ ਆਰਟਿਸਟ ਪੈਦਾ ਹੋ ਚੁੱਕਿਆ ਹੈ। ਤੁਹਾਨੂੰ ਪਤਾ ਹੀ 300 ਕਰੋੜ ਦਾ ਬਿਜ਼ਨਸ ਕੀਤਾ ਉਸ ਫਿਲਮ ਨੇ। ਔਰ ਮੈਂ ਆਮਿਰ ਸਾਹਿਬ ਦੀ ਇਸ ਗੱਲ ਨਾਲ 100% ਐਗਰੀ ਕਰਨਾ ਕਿ ਫਿਲਮ ਇੱਕ ਬਿਜ਼ਨਸ ਐਕਵੀਸ਼ਨ ਹੈ, ਬਿਜ਼ਨਸ ਐਕਟੀਵਿਟੀ ਹੁੰਦੀ ਹੈ। ਦਾਦਾ ਸਾਹਿਬ ਫਾਲਕੇ ਤੋਂ ਲੈ ਕੇ ਔਰ ਬਿਲਾਲ ਲਿਸ਼ਾਰੀ ਤੱਕ ਔਰ ਤੇਰੇ ਬਾਜਰੇ ਦੀ ਰਾਖੀ, ਦੇਖੋ ਤੇਰੇ ਬਾਜਰੇ ਦੀ ਰਾਖੀ ਕਿੰਨੀ ਸਮਾਰਟ ਕਾਸਟਿੰਗ ਕੀਤੀ ਸੈਯਦ ਨੂਰ ਸਾਹਿਬ ਨੇ, ਲੇਕਿਨ ਨਹੀਂ ਚੱਲੀ। ਮੈਂ ਉਹਨੂੰ ਇਹ ਨਹੀਂ ਕਹਿ ਰਿਹਾ ਕਿ ਫਿਲਮ ਦੇਖੋ ਚੌਂਸਾ ਅੰਬ ਜਿਹੜਾ ਹੈ ਉਹ ਜੂਨ 'ਚ ਹੀ ਹੁੰਦਾ ਹੈ, ਜਨਵਰੀ 'ਚ ਚੌਂਸਾ ਅੰਬ ਨਹੀਂ ਹੁੰਦਾ। ਇੱਥੇ ਮੌਸਮ ਵੀ ਉਹ ਪੈਦਾ ਕੀਤਾ ਜਾਏ, ਫਿਲਮਾਂ ਜਿਹੜੇ ਲੋਕ ਦੇਖਣ ਚੱਲਣ। ਮਤਲਬ ਇੱਕ ਤਾਂ ਦੇਖੋ ਨਾ, ਜਦੋਂ ਢਾਕਾ ਸਾਡੇ ਤੋਂ ਅਲੱਗਾ ਹੋਇਆ ਉਹਦੇ ਨਾਲ ਕੀ ਹੋਇਆ, ਉਹਦੇ ਨਾਲ ਸਾਡਾ ਸਰਕਟ ਅੱਧਾ ਹੋਇਆ। ਜਦੋਂ ਸਰਕਟ ਅੱਧਾ ਹੋਇਆ ਤੇ ਉਹਦਾ ਫਿਲਮ ਦਾ ਬਜਟ ਘਟਿਆ। ਹੁਣ ਇਹ ਕਿਹਾ ਜਾ ਸਕਦਾ ਕਿ ਵੀ ਢਾਕੇ ਪੰਜਾਬੀ ਫਿਲਮ ਦਾ ਕੀ ਕੰਮ ਹੈ, ਤੇ ਮੈਂ ਤੁਹਾਨੂੰ ਬਿਲਕੁਲ ਜ਼ਿੰਮੇਵਾਰੀ ਨਾਲ ਦੱਸ ਰਿਹਾ ਕਿ ਇੱਥੇ ਇੱਕ ਬੜੇ ਵੱਡੇ ਪ੍ਰੋਡਿਊਸਰ ਸਨ, ਡਿਸਟਰੀਬਿਊਟਰ ਵੀ ਸਨ, ਉਹਨਾਂ ਦੇ ਬੱਚੇ ਹਾਲੇ ਵੀ ਫਿਲਮ ਨਾਲ ਐਫੀਲੀਏਟਿਡ ਨੇ, ਮੈਂ ਨਾਂ ਇਸ ਵੇਲੇ ਭੁੱਲ ਗਿਆ। ਜਾਵੇਦ ਇਕਬਾਲ ਕਾਰਟੂਨਿਸਟ ਦੇ ਨਾਲ ਉਹਨਾਂ ਦਾ ਕਾਰ ਸੀ, ਮਲਕ ਸਮਥਿੰਗ। ਉਹਨਾਂ ਨੇ ਦੱਸਿਆ ਕਿ ਲਾਲੇ ਸੁਧੀਰ ਦੀ ਫਿਲਮ ਤੇ ਐਂਟਰੀ ਤੇ ਚਟਾਗਾਂ ਔਰ ਢਾਕਾ 'ਚ ਬੜਕ ਲੱਗਦੀ ਸੀ। ਤੇ ਜਿਹੜਾ ਮੀਡੀਅਮ ਹੈ ਨਾ ਜੀ, ਸ਼ਿਕਰ ਦੁਪਹਿਰੀ ਪਿਪਲੀ ਦੇ ਥੱਲੇ, ਜਦੋਂ ਮੈਲੋਡੀ ਬਣ ਗਈ, ਪੰਜਾਬੀ ਨਾ ਕਨਵੇ ਹੋਵੇ ਲੇਕਿਨ ਉਹਦੀ ਮੈਲੋਡੀ ਤੇ ਕਨਵੇ ਹੋ ਰਹੀ ਹੈ ਨਾ, ਨੂਰ ਜਹਾਂ ਦਾ ਜਾਦੂ ਚੱਲ ਰਿਹਾ ਹੈ ਨੀ। ਤਾਂ ਉਹ ਸਰ ਉਹ ਉੱਥੋਂ ਉਹ ਸ਼ੁਰੂਆਤ ਹੈਗੀ ਹੈ। ਜਦੋਂ ਬਿਜ਼ਨਸ ਇਹਦਾ ਘਟਿਆ, ਸਰਕਟ ਘਟਿਆ, ਉਦੋਂ ਇਹਦਾ ਉਹ ਕ੍ਰੀਏਟੀਵਿਟੀ, ਇਹਦਾ ਵੋਲੀਅਮ ਵੀ ਘਟਿਆ, ਉਦੋਂ ਅਪਰਚੁਨਿਟੀ ਵੀ ਘਟੀ। ਉਹਦੇ ਬਾਅਦ ਜਿਹੜਾ ਵਾਇਲੈਂਸ ਹੈਗਾ, ਕਿਉਂਕਿ ਆਮਿਰ ਰਜ਼ਾ ਜਦੋਂ ਵੀ ਸੋਚਦੇ ਨੇ, ਇੱਕ ਤੇ ਸ਼ੌਕੀਨ ਹੈਗੇ ਨੇ ਫਿਲਮ ਦੇ ਦਿਲੋਂ, ਔਰ ਫਿਰ ਰਿਸਰਚ ਕਰਕੇ ਬੋਲਦੇ ਨੇ, ਫਿਰ ਵੱਡੇ ਦਾਨਿਸ਼ਵਰ ਨੇ। ਜਿਹੜਾ ਵਾਇਲੈਂਸ ਹੈ, ਵਾਇਲੈਂਸ ਇੱਥੇ ਦੇਖ ਲਓ ਤੁਸੀਂ, ਮੇਰਾ ਹਲੇ ਇੱਕ ਬਾਜੀ ਬੈਠੀ ਹੈ ਸਾਡੀ ਛੋਟੀ ਭੈਣ ਤੇ ਇੱਕ ਸਾਡੀ ਬੇਟੀ ਹੈ ਨਾ, ਔਰ ਇੱਕ ਉਹ ਕਮ ਹੈ ਔਰतें, ਲਾਹੌਰ ਸ਼ਹਿਰ ਹੈ ਕਾਸਮੋਪੋਲੀਟਨ ਸਿਟੀ, ਔਰਤਾਂ ਨੂੰ ਉਹ ਅਪਰਚੁਨਿਟੀ ਨਹੀਂ ਦਿੱਤੀ ਗਈ। ਗਲੀ 'ਚ ਵੀ ਮੈਂ ਬਨਿਆਨ ਪਾ ਕੇ ਤੇ ਨਿੱਕਰ ਪਾ ਕੇ ਨਿਕਲ ਜਾਂਦਾ, ਤੇ ਮੇਰੀ ਬੇਗਮ ਨਹੀਂ, ਬੇਗਮ ਦਾ ਮੈਂ ਮਾਈਂਡ ਕਰਨਾ, ਉਹ ਦੁਪੱਟਾ ਲੈ ਉੱਤੇ ਵੱਡੀ ਕਮੀਜ਼ ਪਾ ਕਿ ਆਪਣਾ ਛੋਟੀ ਕਮੀਜ਼ ਪਾ ਕੇ ਬਾਹਰ ਨਿਕਲ ਗਈ ਹੈ। ਤੇ ਅਸੀਂ ਜਿਹੜੇ ਸਮਾਜ 'ਚ, ਅੱਛਾ ਫਿਰ ਔਰਤਾਂ ਦੀ ਜਿਹੜੀ ਪਸੰਦੀਦਗੀ ਹੁੰਦੀ ਉਹ ਮਰਦਾਂ ਨਾਲ ਥੋੜੀ ਡਿਫਰੈਂਟ ਹੁੰਦੀ। ਔਰਤ ਵਾਇਲੈਂਸ ਅਮੂਮਨ ਪਸੰਦ ਨਹੀਂ ਕਰਦੀ। ਔਰਤ ਦੇ ਜਮਾਲੀਆਤ ਸੁਲਤਾਨ ਰਾਈ ਸਾਹਿਬ ਨੂੰ ਪਸੰਦ ਨਹੀਂ ਕਰਦੇ ਸਨ। ਔਰਤਾਂ ਐਸੀਆਂ ਹੋ ਸਕਦੀਆਂ ਨੇ ਜਿਹੜੀਆਂ ਸੁਲਤਾਨ ਰਾਈ ਸਾਹਿਬ ਨੂੰ ਵੀ ਪਸੰਦ। ਮੇਰੇ ਸੁਲਤਾਨ ਰਾਈ ਸਾਹਿਬ ਜਿਹੜੇ ਫੇਵਰੇਟ ਲੋਕ ਨੇ, ਉਹਨਾਂ 'ਚ ਦਲੀਪ ਕੁਮਾਰ ਸਾਹਿਬ ਵੀ ਨੇ ਤੇ ਸੁਲਤਾਨ ਰਾਈ ਸਾਹਿਬ ਵੀ। ਠੀਕ ਹੈ ਜੀ, ਮੈਂ ਵੈਰਾਈਟੀ ਦੇ ਨਾਲ ਕੰਮ ਦੇਖਣਾ ਵਾ। ਮਿਊਜ਼ਿਕ ਵੀ ਮੈਂ ਅਹਿਮਦ ਜਹਾਜ਼ੇਬ ਨੂੰ ਵੀ ਪਸੰਦ ਕਰਨਾ, ਤੇ ਕਲਾਸੀਕਲ 'ਚ ਅਮੀਰ ਖਾਨ ਸਾਹਿਬ ਨੂੰ ਵੀ ਪਸੰਦ ਕਰਨਾ,
ਤੇ ਸਲਾਮਤ ਖਾਨ ਸਾਹਿਬ ਨੂੰ ਵੀ ਪਸੰਦ ਕਰਨਾ, ਉਸਤਾਦ ਬੜੇ ਗੁਲਾਮ ਅਲੀ ਖਾਨ ਸਾਹਿਬ ਨੂੰ ਵੀ ਪਸੰਦ ਕਰਨਾ, ਠੀਕ ਹੈ। ਜਦੋਂ ਅਸੀਂ ਸੁਲਤਾਨ ਰਾਈ ਸਾਹਿਬ ਨੂੰ ਪੰਜਾਬੀ, ਦੇਖੋ ਮੁਸਤਾਨਾ ਮਾਹੀ ਪੰਜਾਬੀ ਫਿਲਮ ਹੈ ਜੀ, ਮੁਸਤਾਨਾ ਮਾਹੀ ਵਹੀਦ ਮਰਾਦ ਤੇ ਆਲੀਆ ਤੇ ਨਜ਼ੀਰ ਅਲੀ ਮੌਸੀਕਾਰ, ਸਈਓ ਨੀ ਮੇਰਾ ਮਾਹੀ, ਮੇਰੇ ਹਜ਼ੀਨ ਕਾਦਰੀ ਦੀ ਅਸਤਾਈ, ਤੇ ਔਰਤ ਨੇ ਉਹ ਫਿਲਮ ਦੇਖੀ ਹੈ। ਜਦੋਂ ਅਸੀਂ ਸੁਲਤਾਨ ਰਾਈ ਸਾਹਿਬ ਨੂੰ ਜੱਫਾ ਮਾਰ ਲਿਆ ਨਾ, ਉਦੋਂ ਫਿਰ 51% ਆਬਾਦੀ 51% ਆਬਾਦੀ ਉਹਦੇ ਤੋਂ ਫਾਰਗ ਹੋਈ, ਉਹਦਾ ਹੋਰ ਘਟ ਗਿਆ। ਪਹਿਲਾਂ ਢਾਕੇ ਬੰਗਲਾਦੇਸ਼ ਨਾਲ ਘਟਿਆ, ਫਿਰ ਔਰਤ ਨੂੰ ਅਸੀਂ ਮਾਈਨਸ ਕੀਤਾ। ਅੱਛਾ, ਜਦੋਂ ਬਣਾ ਰਹੇ ਸਨ ਸੈਫੁਦੀਨ ਸੈਫ ਕਰਤਾਰ ਸਿੰਘ, ਉਹ ਬਟਵਾਰੇ ਨੂੰ ਮੌਜੂ ਬਣਾਇਆ। ਇਹਦੇ ਇੱਥੇ ਲੋਕਾਂ ਨੇ ਦੇਖੀ ਹੋਣੀ ਸੈਫੁਦੀਨ ਸੈਫ ਸਾਹਿਬ ਦੀ ਫਿਲਮ, ਸਕਰੀਨ ਪਲੇ, ਕਹਾਣੀ, ਡਾਇਰੈਕਟਰ ਔਰ ਸਲੀਮ ਇਕਬਾਲ ਸਾਹਿਬ ਦਾ ਮਿਊਜ਼ਿਕ ਹੈ ਨਾ। ਦੇਸਾਂ ਦਾ ਰਾਜਾ ਮੇਰੇ ਬਾਬਲ ਦਾ ਪਿਆਰਾ ਵੀ ਗਾਣਾ ਹੈਗਾ, ਜਿਹੜਾ ਉਹਦੇ 'ਚੋਂ ਫੋਕ ਬਣਿਆ, ਵਿਆਹ ਦਾ ਸ਼ਾਦੀ ਦਾ ਫੋਕ ਬਣਿਆ। ਤੇ ਉਹ ਫਿਲਮ ਜਿਹੜੀ ਹੈ, ਜਿੰਨੀਆਂ ਔਰਤਾਂ ਨੇ ਦੇਖੀ ਓਨੀ ਹੀ ਮਰਦ, ਮੈਂ ਕੋਈ ਸਾਇੰਟੀਫਿਕ ਗੱਲ ਨਹੀਂ ਕਰ ਰਿਹਾ, ਇੱਕ ਜਨਰਲ ਗੱਲ ਕਰ ਰਿਹਾ ਕਿ ਉਹ ਓਨੀ ਹੀ ਮਕਬੂਲ ਫਿਲਮ ਸੀ। ਹੁਣ ਮੈਂ ਮਿਰਜ਼ਾਪੁਰ ਦੀਆਂ 3 ਐਪੀਸੋਡ ਦੇਖ ਲਏ ਨੈਟਫਲਿਕਸ 'ਤੇ ਲੱਗ, ਉਹਦੇ ਵਿੱਚ ਮੈਂ ਸਮਝਦਾ ਉਹ ਵੀ ਮੇਲ ਓਰੀਐਂਟਿਡ ਵੈਬ ਸੀਰੀਜ਼ ਹੈ, ਲੇਕਿਨ ਉਹਨੂੰ ਔਰਤਾਂ ਵੀ ਦੇਖ ਸਕਦੀਆਂ ਨੇ। ਉਹਦੇ 'ਚ ਐਸੀ ਸੈਂਸਿਬਿਲਿਟੀ ਰੱਖੀ ਗਈ ਹੈ। ਹੁਣ ਤਾਂ ਸਾਇੰਟੀਫਿਕ ਗੱਲ ਹੈ ਨਾ। ਤੁਸੀਂ ਇਹ ਜਿਹੜਾ ਮੇਰਾ YouTube ਚੈਨਲ ਹੈ ਮੀਰ ਟਾਕੀਜ਼, ਉਹਦੇ 'ਚ ਮੈਨੂੰ ਨਜ਼ਰ ਆ ਜਾਂਦਾ ਕਿ ਔਰਤਾਂ ਕਿੰਨੀਆਂ ਮੇਰਾ ਚੈਨਲ ਦੇਖ ਰਹੇ ਨੇ, ਮਰਦ ਕਿੰਨੇ ਦੇਖ ਰਹੇ ਨੇ, ਉਹਨਾਂ ਦੀਆਂ ਉਮਰਾਂ ਕਿੰਨੀਆਂ ਨੇ। ਮੈਨੂੰ ਜਿਹੜੀ ਸਮਝ ਆਈ, ਰਿਆਸਤ ਨੇ, ਇੱਥੋਂ ਦੋਸਤ ਬੋਲੇ ਸਨ, ਬੜੀ ਅੱਛੀ ਗੱਲ ਸੀ ਕਿ ਰਿਆਸਤ ਨੇ ਵੀ ਨਜ਼ਰਅੰਦਾਜ਼ ਕੀਤਾ, ਔਰ ਇਹੀ ਬੁਨਿਆਦੀ ਗੱਲ। ਜਦੋਂ ਦੇਖੋ ਮੈਂ ਤੁਹਾਨੂੰ ਮਿਸਾਲ ਦੇਣਾ, ਐਗਜ਼ਾਮਪਲ ਦੇਣਾ ਕਿ ਜਦੋਂ ਕ੍ਰਿਕਟ ਦੀ ਸਰਪ੍ਰਸਤੀ ਹੁੰਦੀ ਹੈ, ਇਮਰਾਨ ਖਾਨ ਸਾਹਿਬ ਰਿਟਾਇਰਡ ਹੋ ਗਏ ਸਨ 1992 ਦੇ ਵਰਲਡ ਕੱਪ ਤੋਂ ਪਹਿਲਾਂ, ਉਹ ਰਿਟਾਇਰ ਹੋ ਗਏ ਸਨ। ਜ਼ਿਆਉਲ ਹਕ ਸਾਹਿਬ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਤੇ ਦੁਬਾਰਾ ਉਹ ਆਏ। ਕ੍ਰਿਕਟ ਦੀ ਰਿਆਸਤ ਸਰਪ੍ਰਸਤੀ ਕਰ ਰਹੀ ਸੀ। ਹੁਣ ਇੱਕ ਦਿਨ ਰੀਮਾ ਨੂੰ ਸਾਹ ਚੜ੍ਹੇ ਆ, ਤੇ ਮੈਂ ਕਿਹਾ ਕੀ ਹੋਇਆ? ਕਹਿੰਦੀ ਮੈਂ ਜੇ ਉਹ ਬੁਲਾ ਲਿਆ ਸਦਰੇ ਪਾਕਿਸਤਾਨ ਨੇ। ਅੱਛਾ, ਉਦੋਂ ਜ਼ਿਆਉਲ ਹਕ ਨਹੀਂ ਸਨ ਸਦਰ, ਉਦੋਂ ਸਨ ਮੁਸ਼ਰਫ, ਪਰਵੇਜ਼ ਮੁਸ਼ਰਫ। ਤੇ ਮੈਂ ਕਿਹਾ ਕਿੱਥੇ ਬੁਲਾ ਲਿਆ? ਕੀ? ਕਹਿੰਦੀ ਮੇਰੀ ਫਿल्म वो देखेंगे ईवान सदर में प्रिंट लैके जा रही। तो मैंने कहा उन्हें कहो कि वेन्यू पे आए। जो कुछ सदर पाकिस्तान जो वेन्यू ते आएगा तो फिर उस मीडियम की इज्जत फिल्म की, तुसी प्रिंट चुक के अपने उत्थे लै जाओ तो फिर फिल्म की मीडियम की इज्जत नहीं हैगी। तो सर इस तरह होया कि 11 साल मैं उस गल ते तुसी साइंटिफिक रिसर्च कर लो। 11 साल जिहड़े ज़ियाउल हक साहब दे सन, डॉलर बाहरों आ रहे सन, नजायज़ फरोशी हो रही सी। ਮਹੱਲੇ 'ਚ ਮੈਂ ਸਰਵੇ ਕੀਤਾ ਹੈ ਕਿ ਮੇਰੇ ਦੋਸਤਾਂ ਦਾ ਛੋਟਾ ਭਰਾ ਸੀ, ਸ਼ਾਹਿਦ ਖਾਨ ਉਹਦਾ ਨਾਂ ਸੀ। ਵੇਖਦਿਆਂ ਹੀਰੋਇਨ ਪੀ ਕੇ ਤੇ 2-3 ਸਾਲ 'ਚ ਮਰ ਗਿਆ ਸੀ। ਬਹੁਤ ਸਾਰੇ ਲੋਕਾਂ ਨੇ ਉਸ ਵੇਲੇ ਨਜਾਇਜ਼ ਪੈਸਾ ਆਇਆ ਸੀ। ਕਲਾਸ਼ਨਕੋਵ ਵੀ ਜਦੋਂ ਪੈਸਾ ਆਉਂਦਾ ਹੈ ਉਹਦਾ, ਤੁਸੀਂ ਐਡੀ ਲੰਮੀ ਚੌੜੀ ਸਾਇੰਸ ਨਹੀਂ ਹੈਗੀ, ਤੁਸੀਂ ਆਪਣੇ ਪਿਛਲੇ 25 ਸਾਲ 30 ਸਾਲ ਦੇ ਉਹ ਪ੍ਰੋਡਿਊਸਰ ਕੱਢ ਲਓ। ਮੈਂ ਹੁਣ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ 75% ਪ੍ਰੋਡਿਊਸਰ ਤੇ ਮੇਰੇ ਸ਼ਹਿਰ ਤੋਂ ਸਨ, ਤੇ ਮੈਂ ਆਪਣੀ PR ਉਹਨਾਂ ਨਾਲ ਖਰਾਬ ਨਹੀਂ ਕਰਨਾ ਚਾਹੁੰਦਾ। ਉਹਨਾਂ ਦੇ ਬੱਚਿਆਂ ਨਾਲ ਨਜਾਇਜ਼ ਫਰੋਸ਼ ਫਿਲਮਾਂ ਬਣਾ ਰਹੇ ਸਨ, ਔਰ ਪੱਪੂ ਗੁੱਜਰ, ਹਮਾਇੂੰ ਗੁੱਜਰ, ਫਲਾਣਾ। ਦੇਖੋ ਜਦੋਂ ਅੱਛਾ ਸ਼ੁਕਰ ਵਾਲਾ ਫਿਲਮ ਬਣਾ ਰਿਹਾ ਸੀ, ਅੱਛਾ ਸ਼ੁਕਰ ਵਾਲਾ ਫਿਲਮ ਬਣਾ ਰਿਹਾ ਸੀ ਮਲੰਗੀ, ਤੇ ਮਰਕਜ਼ੀ ਖਿਆਲ ਅੱਛਾ ਸ਼ੁਕਰ ਵਾਲੇ ਦਾ ਸੀ ਤੇ ਮਾਸਟਰ ਅਬਦੁੱਲਾ ਦਾ ਦੋਸਤ ਸੀ, ਤੇ ਸਿੱਕੇਦਾਰ ਨੇ ਉਹਦਾ ਡਾਇਲੌਗ ਲਿਖੇ ਸਨ। ਜਦੋਂ ਫਿਲਮ ਬਣਾਉਂਦਾ ਮੁਹੰਮਦ ਸਰਵਰ ਭੱਟੀ, ਜਦੋਂ ਮੁਹੰਮਦ ਸਰਵਰ ਭੱਟੀ ਹੁੰਦਾ ਹੈ ਨਾ ਜੀ, ਉਦੋਂ ਫਿਲਮ ਬਣਦੀ। ਪ੍ਰੋਡਿਊਸਰ ਫਿਲਮ ਬਣਾਉਂਦਾ ਹੈ, ਡਾਇਰੈਕਟਰ ਦਾ ਬਾਅਦ 'ਚੋਂ ਕੰਮ ਸ਼ੁਰੂ ਹੁੰਦਾ ਹੈ, ਮੌਸੀਕਾਰ ਦਾ ਬਾਅਦ 'ਚੋਂ ਕੰਮ ਸ਼ੁਰੂ ਹੁੰਦਾ ਹੈ, ਸ਼ਾਇਰ ਦਾ ਬਾਅਦ 'ਚੋਂ ਕੰਮ ਸ਼ੁਰੂ ਹੁੰਦਾ ਹੈ, ਲਾਲੇ ਸੁਧੀਰ ਦਾ ਬਾਅਦ 'ਚੋਂ ਕੰਮ ਸ਼ੁਰੂ ਹੁੰਦਾ ਹੈ। ਲਾਲੇ ਸੁਧੀਰ ਨੂੰ ਜਾ ਰਿਹਾ ਸੀ ਦੁਨੀਆ ਤੋਂ, ਮੈਂ ਇੰਟਰਵਿਊ ਉਹਨਾਂ ਦਾ ਕੀਤਾ ਜੰਗ ਅਖਬਾਰ ਸਾਂ, ਮੇਰੇ ਕੈਰੀਅਰ ਦਾ ਆਗਾਜ਼ ਹੀ ਸੀ। ਤੇ ਮੈਂ ਲਾਲਾ ਜੀ ਨੂੰ ਕਿਹਾ, ਮੈਂ ਕਿਹਾ ਲਾਲਾ ਜੀ ਕੋਈ ਟਿਪ ਦਿਓ, ਕੋਈ ਜਰਨਲ ਤੁਸੀਂ ਇੰਨਾ ਅਰੂਜ ਕੱਟਿਆ ਤੇ ਜਿਹੜਾ ਮੈਨੂੰ ਵੀ ਕੰਮ ਆਵੇ ਤੇ ਤੁਹਾਡੀ ਫੀਲਡ ਨੂੰ ਵੀ ਕੰਮ ਆਏ। ਇੱਥੇ ਸ਼ਾਦਮਾਨ ਦੇ ਕੋਲ ਉਹ ਨਹਿਰ ਦੇ ਉੱਤੇ ਉਹਨਾਂ ਦੀ ਕੋਠੀ ਸੀ ਬੜੀ ਜ਼ਬਰਦਸਤ, ਤੇ ਲਾਲਾ ਰਾਸ਼ਾ ਰੂਸ਼ਾ ਆ ਗਿਆ ਸੀ, ਲੇਕਿਨ ਲਾਲ ਗੁਲਾਬੀ ਉਸੇ ਤਰ੍ਹਾਂ ਜਿਵੇਂ ਕਿਸੇ ਲਈ ਹੋਣਾ ਹੈ, ਜਵਾਨੀ 'ਚ ਜ਼ਿਆਦਾ ਲਾਲ ਹੋਣਾ। ਉਹਨੇ ਕਿਹਾ ਯਾਰ ਮੈਨੂੰ ਨਹੀਂ ਪਤਾ ਕਿ ਤੈਨੂੰ ਕੀ ਕਹਿਣਾ ਚਾਹੀਦਾ, ਮੈਨੂੰ ਇਹ ਪਤਾ ਹੈ ਕਿ ਜਿਹੜਾ ਪ੍ਰੋਡਿਊਸਰ ਹੈ ਨਾ ਉਹ ਰੱਬ ਦਾ ਵਸੀਲਾ ਹੈ, ਰੱਬ ਦਾ ਉਹ ਰੂਪ ਹੈ, ਕਿਉਂਕਿ ਉਹ ਸਾਡੇ ਸ਼ੌਕ ਦਾ ਵੀ ਇਹਤਮਾਮ ਕਰ ਰਿਹਾ ਹੁੰਦਾ, ਸਾਡੀ ਰੋਜ਼ੀ ਦਾ ਵੀ ਇਹਤਮਾਮ ਕਰ ਰਿਹਾ, ਉਹਦੀ ਖੈਰ ਮੰਗੋ। ਦੇਖੋ ਕਿੰਨੀ ਵੱਡੀ ਬਿਜ਼ਨਸ WhatsApp ਗੱਲ ਹੈਗੀ ਹੈ, ਬਿਜ਼ਨਸ ਮਾਈਂਡਡ, ਕਿ ਜਦੋਂ ਪ੍ਰੋਡਿਊਸਰ ਨੂੰ ਪੈਸਾ ਬਚਣਾ ਹੈ ਨਾ,
ਉਦੋਂ ਇਹ ਸਰਕਲ ਚੱਲਣਾ ਹੈ। ਇਹ ਨਾ ਫਿਲਮ ਬਣਾਉਂਦੀ ਹੈ ਰਿਆਸਤ, ਨਾ ਅਬਦੁਸਤਾਰੀ ਦੀ ਬਣਾਉਂਦਾ ਫਿਲਮ, ਹੈ ਨਾ। ਇਹ ਫਿਲਮ ਬਾਲ ਠਾਕਰੇ ਇਹਦੇ ਫਾਊਂਡਰ ਨੇ। ਤੇ ਇੱਥੇ ਤੱਕ ਉਸ ਕੁੜੀ ਦਾ ਕੀ ਨਾਂ ਹੈ ਆਪਣਾ ਸ਼ਾਮ ਬਾਬੂ, ਜਿਨ੍ਹਾਂ ਨੇ ਮੌਲਾ ਜੱਟ ਬਣਾਈ ਹੈ, ਦੀ ਲੈਜੈਂਡ ਆਫ ਮੌਲਾ ਜੱਟ, ਇਹ ਬਲਾਲ ਲਿਸ਼ਾਰੀ ਸਾਹਿਬ ਵਾਲੀ। ਬੜੇ ਖੁੱਲੇ ਪੈਸੇ ਨੇ ਭੱਟ ਸਾਹਿਬ। ਤੇ ਉਹਨਾਂ ਦਾ ਮੀਆਂ ਲੋਕੇਸ਼ਨ ਤੇ ਹੈਲੀਕਾਪਟਰ ਤੇ ਆਉਂਦਾ ਸੀ, ਜ਼ਾਤੀ ਹੈਲੀਕਾਪਟਰ, ਮੀਆਂ ਮਨਸ਼ੇ ਵਾਲਾ ਹੈਲੀਕਾਪਟਰ ਨਹੀਂ, ਉਹਦਾ ਆਪਣਾ ਹੈਲੀਕਾਪਟਰ। ਅੱਛਾ ਹੁਣ ਦੇਖੋ ਨਾ, ਪੰਜਾਬੀ ਦੀ ਗੱਲ ਹੋਈ, ਅਸੀਂ ਸਾਰੇ ਪੰਜਾਬੀ ਹਾਂ, ਪੰਜਾਬੀ ਦੀ ਗੱਲ, ਪੰਜਾਬੀ ਨੂੰ ਅਸੀਂ ਰਿਡਿਊਸ ਕਰਕੇ ਨਾ ਤੇ ਸਿਰਫ ਕਾਮੇਡੀ ਥੀਏਟਰ ਤੇ ਕਰਤਾ, ਜਿਹੜਾ ਉਹ ਆਰਟਿਸਟ ਜਿਹੜੇ ਨੇ ਨਾ ਉਹ ਫੋਸ਼ ਕਲਾਮੀ ਕਰਦੇ ਨੇ। ਅੱਛਾ ਮੈਂ ਉਸ ਫੋਸ਼ ਕਲਾਮੀ ਦੇ ਵੀ ਖਿਲਾਫ ਨਹੀਂ ਹੈਗਾ, ਜਿਹੜੇ ਮੇਰੇ ਜ਼ਾਤੀ ਖਿਆਲ ਨੇ, ਉਹਨੂੰ ਬਾਉਂਡ ਹੋਣਾ ਚਾਹੀਦਾ ਹੈ। ਸਾਡਾ ਜਿਹੜਾ ਥੀਏਟਰ ਹੈ ਨਾ, ਜਦੋਂ ਸੁਹੇਲ ਅਹਿਮਦ ਸਾਹਿਬ ਨੇ ਅਲਮ ਚੁੱਕਿਆ ਕਿ ਜੀ ਇਹ ਕਾਮੇਡੀ ਦੇ ਵਿੱਚ ਇਹਨਾਂ ਨੇ ਡਾਂਸਰਾਂ ਪਾਤੀਆਂ ਨੇ ਤੇ ਨਰਗਸ ਆ ਗਈ, ਤੇ ਮੈਂ ਉਹਨਾਂ ਨੂੰ ਵੀ ਕਿਹਾ, ਮੈਂ ਕਿਹਾ ਭਾਜੀ ਡਾਂਸ ਦੀ ਮੁਖਾਲਫਤ ਨਾ ਕਰੋ, ਇਹ ਬੜਾ ਪੁਰਾਣਾ ਆਰਟ ਹੈ, ਇਹਦੀ ਕਰੋ ਬਾਈਫਰਕੇਸ਼ਨ ਕਰ ਲਓ ਕਿ ਕਾਮੇਡੀ ਥੀਏਟਰ ਅਲੱਗਾ ਕਰੋ, ਡਾਂਸਿੰਗ ਥੀਏਟਰ ਅਲੱਗਾ ਕਰੋ, ਠੀਕ ਹੈ ਨਾ ਜੀ। ਇਹਦੀ ਬਾਈਫਰਕੇਸ਼ਨ ਹੋਣੀ ਚਾਹੀਦੀ ਹੈ। ਔਰ ਫਿਰ ਅਹਿਸਾਸ ਜ਼ਿੰਮੇਵਾਰੀ ਹੋਣਾ ਚਾਹੀਦਾ ਹੈ ਕਿ ਬਈ ਤੁਸੀਂ ਕੀ ਕਰ ਰਹੇ ਹੋ। ਨਾਲ ਇੱਥੇ ਬੰਦੇ ਇਕੱਠੇ ਹੋਏ ਨੇ ਸਿਆਣੇ ਸਾਰੇ, ਮੈਂ ਵੀ ਉਹ ਥੋੜ੍ਹਾ ਜਿਹਾ ਕਲੀਅਰ ਹੋਣਾ ਚਾਹਾਂਗਾ ਕਿ ਮੇਰੇ ਲਈ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਜੀ ਤਾਫੋ ਸਾਹਿਬ ਨੇ ਅਗਰ ਕਹਿ ਦਿੱਤਾ ਸੀ ਕਿ ਭਗਵਾਨ ਨਹੀਂ ਬੋਲਦਾ, ਭਗਵਾਨ ਦਾ ਚਪੜਾਸੀ ਬੋਲਦਾ ਹੈ, ਤੇ ਤੁਸੀਂ ਉਹਨੂੰ ਨਾ ਅਪਲੋਡ ਕਰਦੇ। ਤੇ ਮੈਂ ਅਰਜ਼ ਕਰਾਂਗਾ ਪਹਿਲਾਂ ਤਾਂ ਇੱਥੇ ਲੋਕ ਸਮਝਣ, ਇੱਥੇ ਮੇਰੇ ਸੀਨੀਅਰ ਬੈਠੇ ਨੇ ਤਾਂ ਔਰ ਕੁਝ ਜੂਨੀਅਰ ਜਰਨਲਿਸਟ ਨੇ, ਉਹਨਾਂ ਨੂੰ ਗੱਲ ਕਨਵੇ ਹੋਏਗੀ ਕਿ ਮੇਰਾ ਮਨਸਬ ਨਹੀਂ ਹੈਗਾ, ਮੇਰਾ ਮਨਸਬ ਹੈ ਸਵਾਲ ਕਰਨਾ, ਮੇਰਾ ਮਨਸਬ ਹੈ ਸਵਾਲ ਉਠਾਉਣਾ। ਮੈਂ ਐਮਏ ਜਰਨਲਿਜ਼ਮ ਕਰਕੇ, ਚਲੋ ਐਮਏ ਜਰਨਲਿਜ਼ਮ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਬਿਹਤਰ ਜਰਨਲਿਸਟ ਹੁੰਦਾ, ਲੇਕਿਨ ਉਹਨੂੰ ਆਪਣੀ ਬਾਉਂਡਰੀਜ਼ ਦਾ ਪਤਾ ਹੁੰਦਾ ਜਿਹੜਾ ਐਮਏ ਜਰਨਲਿਜ਼ਮ ਕਰਦਾ, ਔਰ ਉਹਨੂੰ ਉਹਦੇ ਨਾਰਮਸ ਦਾ ਪਤਾ ਹੁੰਦਾ। ਸਾਡੇ ਨਾਮ ਜੋ ਨੇ ਕਿ ਅਸੀਂ ਸਵਾਲ ਕਰਨਾ ਸਰ, ਉਹਦਾ ਜਵਾਬ ਦੀ ਜ਼ਿੰਮੇਵਾਰੀ ਲਾਲੇ ਸੁਧੀਰ ਤੇ ਵੇ, ਉਹਦੇ ਜਵਾਬ ਦੀ ਜ਼ਿੰਮੇਵਾਰੀ ਦਲੀਪ ਕੁਮਾਰ ਸਾਹਿਬ ਤੇ ਵੇ, ਠੀਕ ਹੈ ਨਾ ਜੀ। ਔਰ ਉਹਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਤਾਫੋ ਸਾਹਿਬ ਤੇ ਵੇ। ਹਾਂ ਇਖਲਾਕੀ ਤੌਰ ਤੇ ਮੈਂ ਉੱਥੋਂ ਕਰੇਲੇ ਗੋਸ਼ਤ ਖਾਧੇ ਸਨ, ਚੌਂਸੇ ਵੀ ਖਾਧੇ ਸਨ, ਲੇਕਿਨ ਦੇਖੋ ਨਾ ਇਹ ਇਸੇ ਤਰ੍ਹਾਂ ਹੀ ਹੈ ਦਰਵੇਸ਼ ਸਾਹਿਬ ਕਿ ਮੈਂ ਤਾਫਾ ਸਾਹਿਬ ਨੂੰ ਕਹਾਂ ਕਿ ਤੁਸੀਂ ਅਕਬਰਾ ਚੋਂ ਸੁਣਵੇਂ ਬਲੌਰੀ ਅੱਖ ਵਾਲਿਆ ਕੱਢ ਦਿਓ, ਜਾਂ ਦਾਦਾ ਦੇ ਖਾਨਦਾਨੀ ਬਦਮਾਸ਼ ਉਰਫ ਦਾਦਾ ਜਿਹੜੀ ਫਿਲਮ ਸੀ ਉਹਦੇ 'ਚ ਦਰਬਾਰੀ 'ਚ ਉਹਨਾਂ ਨੇ ਗਾਣਾ ਬਣਾਇਆ ਸੀ, ਮੇਰੀ ਵੈਲ ਦੀ ਕਮੀਜ਼ ਅੱਜ ਪਾਟ ਗਈ ਹੈ ਨਾ। ਔਰ ਕੋਸ਼ਕ ਧੁਨੀ 'ਚ ਦੇਖੋ ਇਹ ਤਾਫੋ ਸਾਹਿਬ ਦਾ ਇਹ ਅਲਮੀ ਹੈ ਕਿ ਉਹਨਾਂ ਨੇ ਦਰਬਾਰੀ ਰਾਗ ਜਿਹੜਾ ਤਾਨਸੈਨ ਜਿਹਦਾ ਮੌਜਦ ਹੈ ਨਾ, ਜਿਹੜੇ ਸ਼ੇਖੂ ਦੇ ਪੈਦਾ ਹੋਣ ਤੇ ਦਰਬਾਰੀ ਕਾਨੜਾ ਰਾਗ ਜਿਹੜਾ ਤਾਨਸੈਨ ਨੇ ਗਾਇਆ, ਤੇ ਉਸ ਰਾਗ ਵਿੱਚ ਤਾਫੋ ਸਾਹਿਬ ਗਾਣਾ ਪ੍ਰੋਡਿਊਸਰ ਉਹਦੀ ਡਿਮਾਂਡ ਹੋਣਗੀ, ਉਹ ਨਹੀਂ ਬਣਾਉਂਦੇ ਤੇ ਫਿਰ ਕਿਤੇ ਗਾਹਕ ਅੱਗੇ ਚਲੇ ਜਾਣਾ ਸੀ, ਹੈ ਨਾ। ਤੇ ਫਿਰ ਇਹ ਜ਼ਿੰਮੇਵਾਰੀ ਜਿਹੜੀ ਹੈ ਨਾ ਸਾਰੇ ਪੂਰੀ ਨਹੀਂ ਕਰਦੇ। ਮੈਂ ਇੱਥੇ ਇੱਕ ਬੰਦੇ ਦਾ ਵੀ ਜ਼ਿਕਰ ਕਰਨਾ ਚਾਹਾਂਗਾ ਕਿ ਪਰਵੇਜ਼ ਕਲੀਮ ਨੂੰ ਬਹੁਤ ਆਫਰ ਹੋਈ ਕਿ ਤੁਸੀਂ ਇਹ ਮੁਹੰਮਦ ਕਮਾਲ ਪਾਸ਼ੇ ਮੇਰੇ ਦੋਸਤ ਨੇ ਲਿਖ ਲਈ ਤੇ ਉਹਨਾਂ ਨੇ ਨਹੀਂ ਲਿਖੀ, ਪਰਵੇਜ਼ ਸਾਹਿਬ ਨੇ, ਹੈ ਨਾ। ਤੇ ਇਹ ਡਿਪੈਂਡ ਕਰਦਾ ਹੈ ਕਿ ਮੰਜੀ ਜੀ ਡਾਂਗ ਫੇਰਦਾ ਜਿਨ੍ਹਾਂ ਨੇ ਲਿਖਿਆ ਸੀ ਸਈਦ ਗੁਲਾਨੀ ਸਾਹਿਬ ਨੇ, ਉਹਨਾਂ ਨੇ ਬਹੁਤ ਬਹੁਤ ਅੱਛੇ ਗਾਣੇ ਲਿਖੇ। ਇਹ ਗਾਣਾ ਉਹਨਾਂ ਦਾ ਹੀ ਹੈਗਾ ਮਹਿਦੀ ਹਸਨ ਸਾਹਿਬ ਦਾ, सोना ना चांदी, और वो भी वो वाला गाना शाम बाबू वो जो है तेरे भीगे बदन की खुशबू से, है ना, सईद गिलानी साहब। फिर वही बात है कि जो प्रोड्यूसर है वो उस पर अहम होता है। और रियासत की भी बात मैं कर चुका हूँ कि रियासत को मंजी डांग फिर हाँ ओ एक गाना सर गिलानी साहब का भी ਇਹੋ ਜਿਹਾ ਨਾ ਟੇਸਟ ਦਾ ਹੈਗਾ ਹੈ, ਲੇਕਿਨ ਠੀਕ ਹੈ ਜੀ, ਬਾਜਵਾ ਸਾਹਿਬ ਨੂੰ ਇਹਦਾ ਸਵਾਬ ਪਹੁੰਚੇ। ਅੱਛਾ ਸਰ ਇਹ ਦੇਖੋ ਨਾ ਕਿ ਜ਼ਿਆਉਲ ਹਕ ਸਾਹਿਬ ਤੇ ਫੋਕਸ ਕਰਨਾ ਪਏਗਾ, ਕਿਉਂਕਿ ਉਹਨਾਂ ਨੇ ਸਾਡੇ ਨਾਲ ਥੋੜੀ ਨਹੀਂ ਕੀਤੀ, 11 ਸਾਲ ਹਕੂਮਤ ਕੀਤੀ, ਤੇ ਜਦੋਂ ਉਹ ਆਏ ਮੈਨੂੰ ਚੰਗੀ ਭਲੀ ਹੋਸ਼ ਸੀ, ਹਾਂਜੀ। ਔਰ ਜਿਹੜੇ ਇhtਜਾਜ ਹੋਏ ਗੁਜਰਾਂਵਾਲੇ ਸ਼ਹਿਰ ਦੇ ਵਿੱਚ ਮੈਂ ਸ਼ਾਮਿਲ ਵੀ ਹੋਇਆ। ਔਰ ਆਪਣਾ ਦੇਖੋ ਉੱਥੇ ਕੀ ਉਹ ਸਾਲ ਕੀ ਹੋ ਰਿਹਾ ਸੀ ਉਹਨਾਂ ਸਾਲਾਂ 'ਚ ਕਿ ਲੋਕਲ ਇੰਡਸਟਰੀ ਤੇ ਤਾਲੇ ਲੱਗੇ ਸਨ, ਹਾਂਜੀ। ਔਰ ਸ਼ਤਰੂਗਨ ਸੈਨਾ ਜਨਰਲ ਜ਼ਿਆਉਲ ਸਾਹਿਬ ਦੇ ਘਰ ਆ ਰਹੇ ਸਨ। ਉਹ ਜਿਹੜੀ ਉਹਨਾਂ ਦੀ ਬੇਟੀ ਜ਼ੈਨ
ਅੱਲਾ ਉਹਨੂੰ ਜ਼ਿੰਦਗੀ ਦੇਵੇ, ਉਹਨੇ ਕਿਧਰੇ ਦੇਖ ਲਿਆ ਕਿ ਜੀ ਇਹ ਤਾਂ ਮੇਰਾ ਭਾਈ ਹੈ, ਤੇ ਉਹਨੂੰ ਸਟੇਟ ਗੈਸਟ ਬੁਲਾਇਆ। ਸ਼ਤਰੂਘਨ ਸਿਨਹਾ ਬਾਅਦ 'ਚ ਮੇਰੇ ਵੀ ਦੋਸਤ ਬਣੇ। ਮੈਂ ਉਹਨਾਂ ਨੂੰ ਮਤਲਬ ਜਦੋਂ ਮੇਰੇ ਨਾਲ ਗੱਲ ਹੁੰਦੀ ਹੈ ਪੁੱਛਦੇ ਨੇ, ਇਜਾਜ਼ਤ ਲੱਗਦਾ ਵੀ ਪੁੱਛਦੇ ਨੇ, ਉਹਨਾਂ ਨਾਲ ਡਾਇਰੈਕਟ ਵੀ ਉਹਨਾਂ ਦਾ ਸਿਲਸਿਲਾ ਹੈ। ਦੇਖੋ ਕਿ ਸਾਨੂੰ ਇਹ ਪਤਾ ਹੈ ਕਿ ਲੋਕਲ ਫਿਲਮਾਂ ਨਹੀਂ ਸਨ ਬਣ ਰਹੀਆਂ, ਤੇ ਦਲੀਪ ਕੁਮਾਰ ਸਾਹਿਬ ਦੀ ਇੱਕ ਭਰਜਾਈ ਹੈ ਰਿਸ਼ਤੇ 'ਚ, ਉਹਨੇ ਫਿਲਮ ਬਣਾਈ ਸੀ ਨੂਰ ਜਹਾਂ ਜਾਂ ਤਾਜ ਮਹਿਲ ਹੈ, ਕਿਸੇ ਨੂੰ ਅਗਰ ਯਾਦ ਹੈ ਤੇ ਉਹ ਕਰੈਕਸ਼ਨ ਕਰਦੇ ਹੈ, ਨੂਰ ਜਹਾਂ ਜਾਂ ਤਾਜ ਮਹਿਲ ਸੀ। ਉਹ ਸਾਡੇ ਸ਼ਹਿਰ ਤੇ ਸ਼ਮਾ ਸਿਨੇਮੇ ਲੱਗੀ ਸੀ ਫਿਲਮ ਨੂਰ ਜਹਾਂ। ਹਾਂਜੀ, ये 80s था, 82-83 की गल है, है ना, 13 जून 1980 ठीक है जी। लोकल इंडस्ट्री ते ताले लगे सन, फिल्मां नहीं सन बन रही। भुट्टो साहब का जो जमाना है मैनूं याद है, ਉਹਦੇ ਵਿੱਚ ਫਿਲਮਾਂ ਅੱਛੀਆਂ ਵੀ ਬਣ ਰਹੀਆਂ ਸਨ। ਮੈਂ ਦੇਖੋ ਕਿਸੇ ਫਿਲਮ ਨੂੰ ਮੈਂ ਬੁਰੀ ਨਹੀਂ ਕਹਿੰਦਾ, ਮੈਂ ਉਹਨੂੰ ਨਹੀਂ ਦੇਖਦਾ ਜਾਂ ਉਹਦਾ ਪ੍ਰਚਾਰ ਨਹੀਂ ਕਰਦਾ। ਇਹੋ ਹੀ ਚੀਜ਼ ਜਿਹੜੀ ਹੈ ਵੈਲਿਡ ਹੁੰਦੀ ਹੈ ਕਿਸੇ ਵੀ ਗੱਲ ਤੇ। ਕਿ ਮਿਰਜ਼ਾਪੁਰ ਮੈਨੂੰ ਸੀ, ਮੈਂ ਫਿਲਮ ਕ੍ਰਿਟਿਕ ਹਾਂ ਜਾਂ OTT ਵੀ ਹੁਣ ਦੇਖਣਾ ਡਿਵੈਲਪ ਹੋ ਗਿਆ ਹੈ, ਠੀਕ ਹੈ ਨਾ ਜੀ। ਤੇ ਇਹ ਮੈਂ ਉਹ ਨਾ ਦੇਖਾਂ, ਮੈਨੂੰ ਕਿਸੇ ਨੇ ਕਿਹੜਾ ਕਿਹਾ ਕਿ ਇਨਾਮ ਥੋੜ੍ਹੀ ਮਿਲਣਾ ਕਿ 30 ਕਿਸ਼ਤਾਂ ਦੇਖਣੀਆਂ ਨੇ, 10 ਐਪੀਸੋਡ ਨੇ ਤੇ ਸਾਰੇ ਮੈਂ ਦੇਖੇ ਜੇ, ਤੇ ਉਹਦੇ ਤੇ ਉਹ ਗੱਲਬਾਤ ਵੀ ਕਰਨੀ ਹੈ। ਤੇ ਫਿਰ ਉਹ ਵਾਲੀ ਗੱਲ ਮੈਂ ਫੋਕਸ ਕਰਾਂਗਾ, ਉਹਦੇ ਬਾਅਦ ਮੈਂ ਖਤਮ ਕਰ ਰਿਹਾ ਗੱਲ। ਜੇ ਕੋਈ ਦੋਸਤ ਸਵਾਲ ਕਰੇਗਾ ਤੇ ਉਹਦਾ ਜਵਾਬ ਦੇਵਾਂਗੇ ਆਪਣੀ ਸੂਝ ਦੇ ਮੁਤਾਬਕ। ਕਿ ਮੈਟਨੀ ਸ਼ੋਅ ਹੁੰਦਾ ਸੀ, ਮੈਂ ਆਪਣੀ ਵਾਲਿਦਾ ਨੂੰ ਪੁੱਛਿਆ ਕਿ ਅੰਮਾ ਜੀ ਮੈਂ ਪਹਿਲੀ ਫਿਲਮ ਕਿਹੜੀ ਦੇਖੀ ਸੀ? ਉਹਨਾਂ ਕਿਹਾ ਮੈਟਨੀ ਸ਼ੋਅ ਹੁੰਦਾ ਸੀ ਬੁੱਧ ਨੂੰ, ਤੇ ਅਸੀਂ ਸਾਰੀਆਂ ਔਰਤਾਂ ਇਕੱਠੀਆਂ ਹੋ ਕੇ ਜਾਂਦੀਆਂ ਸਾਂ ਸਾਡੇ ਉੱਥੇ ਗੁਜਰਾਂਵਾਲੇ ਕਸ਼ਮੀਰ ਮਲ ਸਿਨੇਮਾ, ਦਸਤਗੀਰ ਖਾਨ ਸਾਹਿਬ ਦਾ, ਉਹ ਜਿਹੜੇ ਨੂਨ ਲੀਗ ਦੇ ਔਰ ਉਹਦੇ ਖੁਰਮ ਦੇ ਵਾਲਿਦ। ਤੇ ਮੈਂ ਕਿਹਾ ਕਿਹੜੀ ਫਿਲਮ ਸੀ? ਉਹਨਾਂ ਨੇ ਕਿਹਾ ਕਾਫਰ, 2.5 ਸਾਲ ਦੀ ਉਮਰ 'ਚ ਫਿਲਮ। ਹੁਣ ਦੇਖੋ ਨਾ, ਉਹ ਆਡੀਅנס ਜਿਹੜੀ ਹੈ ਵਿੱਚੋਂ ਮਾਈਨਸ ਹੋਈ, ਔਰਤਾਂ ਮਾਈਨਸ ਹੋਈਆਂ, ਢਾਕਾ ਮਾਈਨਸ ਹੋਇਆ, ਉਹ ਘਟਿਆ। ਫਿਰ ਜਿਹੜੀਆਂ ਸਾਰੀਆਂ ਗੱਲਾਂ ਆਮਿਰ ਸਾਹਿਬ ਨੇ ਕੀਤੀਆਂ ਨੇ, ਦਰਵੇਸ਼ ਸਾਹਿਬ ਨੇ ਕੀਤੀਆਂ ਨੇ, ਮੇਰੇ ਭਾਈ ਨੇ ਕੀਤੀਆਂ ਨੇ, ਇਹ ਸਾਰੀਆਂ ਜੁੜ ਕੇ ਜਿਹੜੀ ਹੈ ਨਾ ਫਿਰ ਇੱਕ ਤਸਵੀਰ ਬਣਦੀ ਹੈ। ਮੈਂ ਸਿਰਫ ਇਹਨਾਂ ਨਾਲ ਇਤਫਾਕ ਨਹੀਂ ਕਰਦਾ ਕਿ ਜਿਹੜੇ ਦਰਵੇਸ਼ ਸਾਹਿਬ ਕਹਿ ਰਹੇ ਨੇ ਕਿ ਰਾਈਟਰ, ਮਤਲਬ ਇਹ ਮੇਰਾ ਸਮਝਣਾ ਹੈ, ਉਹਨਾਂ ਦਾ ਕਹਿਣਾ ਗਲਤ ਨਹੀਂ ਹੈ। ਮੇਰਾ ਇਹ ਸਮਝਣਾ ਹੈ ਕਿ ਇਹ ਜਿਹੜਾ ਹੈ ਨਾ ਕੰਪਲਿਕੇਟਡ, ਇੱਕ ਪੇਸ਼ੈਂਟ ਉਹ ਹੁੰਦਾ ਹੈ ਜਿਹਨੂੰ ਸ਼ੂਗਰ ਵੀ ਹੁੰਦੀ ਹੈ, ਲਿਵਰ ਸਰੋਸਿਸ ਵੀ ਹੁੰਦਾ ਹੈ। ਲਿਵਰ ਸਰੋਸਿਸ ਜਿਹੜੇ ਪੇਸ਼ੈਂਟ ਨੂੰ ਹੁੰਦਾ ਹੈ ਤੇ 140 ਫੰਕਸ਼ਨ ਕਰਦਾ ਇਨਸਾਨੀ ਬਾਡੀ ਦਾ, ਉਹ ਫਾਊਂਡਰੀ ਹੈ, ਉਹ ਚਲਾਉਂਦਾ। ਕਿਉਂਕਿ ਮੇਰੀ ਮਾਂ ਗਈ ਸੀ ਲਿਵਰ ਸਰੋਸਿਸ ਨਾਲ, ਤੇ ਮੈਨੂੰ ਇਹਦੇ ਤੇ ਮੈਂ ਦੁੱਖ ਝੇਲਿਆ ਵੀ ਹੈ। ਜਦੋਂ ਲਿਵਰ ਸਰੋਸਿਸ ਦੇ ਨਾਲ ਕੋਈ ਜਾਂਦਾ ਹੈ ਤੇ 140 ਫੰਕਸ਼ਨ, ਉਹਦੇ 'ਚ ਨੀਂਦ ਵੀ ਹੈ, ਉਹਦੇ 'ਚ ਹਾਫਜ਼ਾ ਵੀ ਹੈ, ਉਹਦੇ 'ਚ ਖਾਣਾ ਪੀਣਾ ਵੀ ਹੈ, ਠੀਕ ਹੈ ਨਾ ਜੀ। 140 ਬਾਡੀ ਦੇ ਫੰਕਸ਼ਨ ਮੁਤਾਸਰ ਹੁੰਦੇ ਨੇ। ਤੇ ਮੈਂ ਸਮਝਣਾ ਕਿ ਇਹਨੂੰ VCR ਦਾ ਵੀ ਸਾਹਮਣਾ ਰਿਹਾ, ਇਹਨੂੰ OTT ਦਾ ਵੀ ਸਾਹਮਣਾ ਹੈ, ਇਹਨੂੰ ਸਿਆਸਤ ਦਾ ਵੀ ਸਾਹਮਣਾ ਹੈ, ਇਹਨੂੰ ਸਿਨੇਮਿਆਂ ਦੀ 1275 ਸਿਨੇਮੇ ਸਨ ਜੀ ਜਦੋਂ ਮਸ਼ਰਕੀ ਪਾਕਿਸਤਾਨ ਸਾਡੇ ਨਾਲ ਸੀ। 82 ਸਿਨੇਮੇ ਸਿਰਫ ਲਾਹੌਰ 'ਚ ਸਨ, ਠੀਕ ਹੈ ਜੀ। ਤੇ ਉਹ ਅਸੀਂ ਉਹ ਫਿਲਮ ਕੋ ਰਿਲੀਜ਼ ਹੁੰਦੀ ਸੀ, ਚੰਨ ਵਰਿਆਮ ਫਲਾਣਾ ਸੀ। ਉਹ ਬੱਚਿਆਂ ਜਿਹੜਾ ਡਾਇਰੈਕਟਰ ਦਾ ਨਾਂ ਪੜ੍ਹ ਕੇ, ਅਸਲਮ ਡਾਰ ਸਾਹਿਬ ਨਾਲ ਜਦੋਂ ਮੇਰੀ ਮੁਲਾਕਾਤ ਹੋਈ ਇੱਥੇ ਲਾਹੌਰ ਵਿੱਚ, ਤੇ ਮੈਂ ਕਿਹਾ ਮੈਂ ਡਾਰ ਸਾਹਿਬ ਤੁਹਾਡਾ ਨਾਂ ਪੜ੍ਹ ਕੇ ਫਿਲਮ ਦੇਖਣ ਜਾਣਾ ਸਾਂ। ਅਸਲਮ ਡਾਰ ਕੀ ਦਿਲ ਲਗੀ, ਅਸਲਮ ਡਾਰ ਕੀ ਦਿਲ ਲਗੀ। ਅੱਜ ਮੇਰੀ ਬੇਗਮ ਕਹਿ ਰਹੀ ਸੀ ਕਿ ਉਹ ਪਸਰੂਰ ਸਨ, ਤੇ ਉਹ ਬੱਸ ਤੇ ਬਹਿ ਕੇ ਸਿਆਲਕੋਟ ਜਾ ਕੇ ਉਹਨਾਂ ਨੇ ਦੇਖੀ ਸੀ, ਹੈ ਨਾ। ਤੇ ਔਰਤਾਂ ਉਦੋਂ ਸਿਨੇਮੇ ਜਾਂਦੀਆਂ ਸਨ, ਅਸੀਂ ਮਾਈਨਸ ਕੀਤਾ ਉਹਨਾਂ ਨੂੰ। ਸੁਸਾਇਟੀ ਦੇ ਵਿੱਚ ਵੀ ਉਹਨਾਂ ਨੂੰ ਉਹ ਲੈਵਲ ਪਲੇਇੰਗ ਫੀਲਡ ਨਹੀਂ ਦਿੱਤੀ, ਸਿਨੇਮਾ ਵੀ ਨਹੀਂ ਦੇਖਣ ਦਿੱਤਾ, ਮਾਈਨਸ ਕੀਤਾ। ਫਿਰ ਮੇਰੇ ਦੋਸਤਾਂ ਨੇ, ਜਿਵੇਂ ਪਰਵੇਜ਼ ਰਾਣਾ ਸਾਹਿਬ ਸਨ, ਮਰਦਾਂ ਲਈ ਬੜੀ ਅੱਛੀ ਫਿਲਮ ਬਣਾਉਂਦੇ ਸਨ, ਔਰਤਾਂ ਉਹਨਾਂ ਦੀ ਫਿਲਮ ਦਿਲਚਸਪੀ ਨਾਲ ਨਹੀਂ ਸਨ ਦੇਖਦੀਆਂ। ਹਜ਼ੀਂ ਕਾਦਰੀ ਜਦੋਂ ਲਿਖ ਰਹੇ ਸਨ, ਜਾਂ ਜਦੋਂ ਸੈਫੁਦੀਨ ਸੈਫ ਫਿਲਮ ਬਣਾ ਰਹੇ ਸਨ, ਜਾਂ ਜਦੋਂ ਆਪਣੇ ਮਸੂਦ ਪਰਵੇਜ਼ ਸਾਹਿਬ ਫਿਲਮ ਬਣਾ ਰਹੇ ਸਨ, ਉਹ ਵੱਡੇ ਲੋਕ ਸਨ, ਵੱਡੇ ਕਹਿ ਲਓ, ਜਾਂ ਉਹਨਾਂ ਦਾ ਇੱਕ ਰਿਚ ਰੇਡੀਅਸ ਸੀ। ਉਹ ਔਰਤ ਲਈ ਔਰ ਮਰਦ ਲਈ ਦੋਵਾਂ ਲਈ ਫਿਲਮ ਬਣਾ ਰਹੇ ਸਨ। ਇਸ ਬਹੁਤ ਸਾਰੀਆਂ ਚੀਜ਼ਾਂ ਮਿਲ ਕੇ ਸਾਡੀ ਕਿੱਥੋਂ ਫਿਲਮ ਕਿੱਥੇ ਗਈ ਹੈ। ਤੇ ਮੇਰਾ ਖਿਆਲ ਹੈ ਕਿ ਤੁਸੀਂ ਮੇਰੀ ਬਜ਼ੁਰਗੀ ਦਾ ਖਿਆਲ ਕਰਦੇ ਹੋਇਆ ਮੇਰੀ ਹੈ ਐਕਸੈਪਟ ਕਰੋਗੇ, ਤੇ ਕੋਈ ਗੱਲ ਮੈਂ ਉੱਥੇ ਬਹਿ ਜਾਂ ਤੇ ਉੱਥੇ ਬਹਿ ਕੇ ਵੀ ਜਵਾਬ ਦੇ ਸਕਦਾ ਹੈ, ਜਾਂ ਤੁਸੀਂ ਕੋਈ ਹੁਕਮ ਕਰਨਾ ਹੈ। ਬੜੀ ਮਿਹਰਬਾਨੀ ਸਰ। ਉਹਦਾ ਥੋੜ੍ਹੇ ਦਿਨ ਪਹਿਲਾਂ ਇੰਟਰਵਿਊ ਸੁਣਿਆ ਸ਼ਿਵ ਕੁਮਾਰ ਬਟਾਲਵੀ ਦਾ, ਬਟਾਲਵੀ ਸਾਹਿਬ ਦਾ ਕੋਈ ਇੱਕ ਸ਼ੇਰ ਸੁਣੇ ਜਾਂ ਇੱਕ ਗਜ਼ਲ ਸੁਣ ਲੇ ਜਾਂ ਨਜ਼ਮ ਸੁਣ ਲੇ, ਤੇ ਉਹ ਇਹੀ ਪੁੱਛੇਗਾ, ਸਹਾਫੀ ਹੋਵੇ ਜਾਂ ਐਂਕਰ ਹੋਵੇ, ਕਿ ਭਈ ਇੰਨਾ ਦੁੱਖ ਦੀ ਜਿਹੜੀ ਡਿਗਰੀ ਹੈ
ਇਹ ਸਵਾ ਨੇਜ਼ੇ ਤੇ ਕਿਸ ਤਰ੍ਹਾਂ ਆਈ। ਤੇ ਉਹਨੇ ਅਗੋਂ ਆਮਿਆਨਾ ਜੀ ਗੱਲ ਕੀਤੀ ਉਹ ਐਂਕਰ ਨੇ ਕਿ ਕਿਆ ਮੁਹੱਬਤ ਦੀ ਨਾਕਾਮੀ। ਉਹਨੇ ਕਿਹਾ ਮੁਹੱਬਤ ਇੰਨੀ ਮਿਲੀ ਹੈ ਕਿ ਮੈਂ ਉਸ ਕਾਬਲ ਹੀ ਨਹੀਂ ਸਾਂ। ਇਹ ਮੈਨੂੰ ਇਸ ਨਤੀਜੇ ਦੀ ਮੈਂ ਪਹੁੰਚਿਆ ਕਿ ਰੂਹ ਲੈ ਕੇ ਉਹ ਆਏ ਸਨ। ਸ਼ਿਵ ਕੁਮਾਰ ਬਟਾਲਵੀ ਰੂਹ ਲੈ ਕੇ ਆਏ ਸਨ, ਜਿਸ ਤਰ੍ਹਾਂ ਰੂਹਾਂ ਲੈ ਕੇ ਆਉਂਦੇ ਨੇ, ਜਿਸ ਤਰ੍ਹਾਂ ਮਹਿਦੀ ਹਸਨ ਸਾਹਿਬ ਰੂਹ ਲੈ ਕੇ ਆਏ ਨੇ, ਜਿਸ ਤਰ੍ਹਾਂ ਉਸਤਾਦ ਸਲਾਮਤ ਖਾਨ ਸਾਹਿਬ 8-9 ਸਾਲ ਦੇ ਸਨ ਤੇ ਹਰਬਲਬ ਦੇ ਮੇਲੇ ਤੇ ਗਾਏ ਤੇ ਉਦੋਂ ਹੀ ਪ੍ਰੂਵ ਹੋ ਗਿਆ ਖਿੱਤੇ 'ਚ ਕਿ ਇੱਕ ਵੱਡਾ ਕਲਾਸੀਕਲ ਫਨਕਾਰ ਜੰਮ ਪਿਆ। ਤੇ ਸ਼ਿਵ ਕੁਮਾਰ ਬਟਾਲਵੀ ਦੀ ਸੈਂਸ ਹੋਣੀ, ਉਹਦਾ ਇੰਤਖਾਬ ਕਰਨਾ ਇੱਕ ਸੈਂਸਿਟਿਵ ਬੰਦੇ ਦਾ ਹੀ ਕੰਮ ਹੈ।